ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜਿਹੜਾ ਜੀ ਉਹ ਸ਼ੁਰੂ ਕਰਦੇ ਜਾਈਏ ਅਤੇ ਕਰੋਨਾ ਵਾਇਰਸ ਦੇ ਕਰਕੇ ਇਟਲੀ ਦੇ ਵਿੱਚ ਇੱਕੋ ਦਿਨ 350 ਮੌਤਾਂ। ਬਿਲਕੁਲ, ਇਟਲੀ ਦੇ ਵਿੱਚ 350 ਮੌਤ ਹੋਈ ਹੈ ਇੱਕੋ ਦਿਨ, ਔਰ ਇਸ ਤੋਂ ਇਲਾਵਾ ਈਰਾਨ ਦੇ ਵਿੱਚ 135 ਹੋਰ ਮੌਤਾਂ ਹੋਈਆਂ ਨੇ। ਜੇ ਆਪਾਂ ਇੰਗਲੈਂਡ ਦੀ ਗੱਲ ਕਰੀਏ ਤਾਂ ਉੱਥੇ ਵੀ ਮੌਤਾਂ ਦੀ ਗਿਣਤੀ ਜਿਹੜੀ ਆ ਉਹ 55 ਤੋਂ ਉੱਤੇ ਹੋ ਗਈ ਆ। ਨਿਊਜ਼ੀਲੈਂਡ 'ਚ ਵਾਇਰਸ ਦੇ 3 ਹੋਰ ਨਵੇਂ ਕੇਸ ਮਿਲੇ ਆ। ਸਪੈਨਿਸ਼ ਫੁੱਟਬਾਲ ਕੋਚ ਫਰੈਂਸਿਸਕੋ ਗਰੀਸ਼ੀਆ, ਜਿਹੜੇ ਕਿ 21 ਕੁ ਸਾਲ ਦੇ ਸੀਗੇ, ਉਹਨਾਂ ਦੀ ਕਰੋਨਾ ਵਾਇਰਸ ਦੇ ਚੱਲਦਿਆਂ ਮੌਤ ਹੋ ਗਈ ਆ। ਯਾਨੀ ਬਹੁਤ ਵੱਡੇ ਪੱਧਰ ਤੇ। ਵੈਸੇ ਜੇ ਹੁਣ ਇੱਕ ਚੀਜ਼ ਆਪਾਂ ਵੇਖੀਏ ਵਿਚਾਰੀਏ, ਤੁਸੀਂ ਵੀ ਨੋਟ ਕੀਤੀ ਹੋਣੀ ਹੈ ਸ਼ਾਇਦ, ਕਿਉਂਕਿ ਤੁਸੀਂ ਮੁਸਲਸਲ ਪ੍ਰੋਗਰਾਮ ਕਰ ਰਹੇ ਹੋ ਇਸ ਚੀਜ਼ ਤੇ, ਕਿ ਇਹ ਬਿਮਾਰੀ ਚੀਨ ਚੋਂ ਸ਼ੁਰੂ ਹੋਈ ਸੀ, ਪਰ ਹੁਣ ਮੈਨੂੰ ਲੱਗਦਾ ਕਿ ਜ਼ਿਆਦਾਤਰ ਯੂਰਪ ਦੀ ਬਣ ਕੇ ਰਹਿ ਗਈ ਆ। ਕਿਉਂਕਿ ਜੇ ਤੁਸੀਂ ਵੇਖੋਗੇ ਟੌਪ ਦੇ ਜਿਹੜੇ 5-6 ਦੇਸ਼ ਆ ਜਿਨ੍ਹਾਂ ਦੇ ਵਿੱਚ ਮੌਤਾਂ ਦੀ ਤਾਦਾਦ ਵੀ ਖਾਸੀ ਆ ਤੇ ਨਵੇਂ ਕੇਸਾਂ ਦੀ ਜਿਹੜੀ ਗਿਣਤੀ ਆ ਉਹ ਜੇ ਤੁਸੀਂ ਵੇਖੋਗੇ ਤੇ ਤਾਂ ਹੀ ਲੱਗਦਾ ਕਿ ਜਿਸ ਤਰ੍ਹਾਂ ਯੂਕੇ ਨੂੰ ਆਪਾਂ ਵਿੱਚ ਪਾ ਲਈਏ, US ਵਿੱਚ ਲੈ ਲਈਏ, ਤਾਂ ਉਹ ਬਸ ਇੱਥੋਂ ਦੀ ਬਿਮਾਰੀ ਜੀ ਬਣ ਕੇ ਰਹਿ ਗਈ ਆ। ਕਿਉਂਕਿ ਜੇ ਆਪਾਂ ਸਾਊਥ ਏਸ਼ੀਆ 'ਚ ਵੇਖੀਏ, ਅਫਰੀਕੀ ਦੇਸ਼ਾਂ 'ਚ ਵੇਖੀਏ, ਬਹੁਤ ਘੱਟ ਮਾਰਿਆ ਮੁਕਾਬਲਤਨ ਯੂਰਪ ਤੇ US। ਤਾਂ ਇਹ ਚੀਜ਼ ਜਿਹੜੀ ਵਾਪਰੀ ਆ ਉਹ ਆਪਣੇ ਆਪ ਦੇ ਵਿੱਚ ਇਸ ਵੇਲੇ ਹੈਰਾਨ ਕਰਦੀ ਆ ਕਿ ਜਿਹੜੇ ਵਿਕਸਿਤ ਦੇਸ਼ ਆ ਉਹ ਜੂਝ ਰਹੇ ਇਸ ਬਿਮਾਰੀ ਦੇ ਨਾਲ। ਔਰ ਚਾਈਨਾ ਹੈ ਜਿਹੜਾ, ਜਿਹਨੇ ਸ਼ੁਰੂਆਤ ਕੀਤੀ ਜਾਂ ਜਿੱਥੋਂ ਕਹੀਏ ਕਿ ਬਿਮਾਰੀ ਨਿਕਲੀ ਹੈ, ਬਹਰਹਾਲ ਉੱਥੋਂ ਖਬਰਾਂ ਇਹ ਨੇ ਕਿ ਬਹੁਤ ਜਲਦੀ ਉੱਥੇ ਜ਼ਿੰਦਗੀ ਜਿਹੜੀ ਆ ਆਮ ਵਰਗੀ ਹੋਣ ਜਾ ਰਹੀ ਹੈ। ਤਾਂ ਖੈਰ ਇਹ ਵੀ ਇੱਕ ਧਾਰਨਾ ਜਿਹੜੀ ਆ ਉਹ ਕਿਤੇ ਨਾ ਕਿਤੇ ਡਰਾਉਂਦੀ ਆ। ਕੁਛ ਲੋਕਾਂ ਦੀ ਪਰਸੈਪਸ਼ਨ ਹੈ, ਕੁਛ ਲੋਕਾਂ ਦਾ ਵੈਸੇ ਮੰਨਣਾ ਵੀ, ਕੁਛ ਲੋਕਾਂ ਦਾ ਤਰਕ ਵੀ ਆ ਕਿ ਵਾਇਰਸ ਜਿਹੜਾ ਠੀਕ ਹੈ ਇੱਕ ਵਾਰੀ ਜਾ ਸਕਦਾ ਪਰ ਇਹਦੀ ਵਾਪਸੀ ਵੀ ਹੋ ਸਕਦੀ ਹੈ। ਤਾਂ ਤੁਸੀਂ ਦੇਖਿਆ ਹੋਣਾ ਕਿ UK ਦੇ ਵਿੱਚ ਇੱਕ ਖਬਰ ਆ ਰਹੀ ਹੈ ਕਿ ਹਰਡ ਇਮਿਊਨਿਟੀ ਨੇ ਉਹ ਆਪਣੀ ਪਾਲਿਸੀ ਲੈ ਕੇ ਚੱਲ ਰਹੇ ਆ ਕਿ ਲੋਕਾਂ ਦੀ ਜਿਹੜੀ ਇਮਿਊਨਿਟੀ ਹੈ ਉਹਨੂੰ ਸਟਰੋਂਗ ਕੀਤਾ ਜਾਵੇ। ਤਾਂ ਇਹ ਚੀਜ਼ਾਂ ਜਿਹੜੀਆਂ ਹੈਰਾਨ ਕਰਦੀਆਂ ਕਿ ਮਾਮਲਾ ਕਿੱਥੋਂ ਕੁ ਤੱਕ ਅੱਗੇ ਜਾਏਗਾ। ਤਾਂ ਖੈਰ ਅੱਜ ਯੂਨੈਸਕੋ ਨੇ ਇੱਕ ਬਹੁਤ ਵੱਡਾ ਅੰਕੜਾ ਪੇਸ਼ ਕੀਤਾ। ਉਹ ਕਹਿੰਦੇ ਆ ਕਿ COVID-19 ਯਾਨੀ ਕਰੋਨਾ ਵਾਇਰਸ ਦੇ ਚੱਲਦੇ ਆ ਜੇ ਸਮੁੱਚੇ ਸੰਸਾਰ ਦੇ ਵਿੱਚ ਵੇਖੀਏ ਤੇ 36 ਕਰੋੜ ਤੋਂ ਵੱਧ ਸਕੂਲੀ ਸਟੂਡੈਂਟਾਂ ਦੀ ਜਿਹੜੀ ਸਿੱਖਿਆ ਪ੍ਰਭਾਵਿਤ ਹੋ ਰਹੀ ਹੈ। 36 ਕਰੋੜ ਬਹੁਤ ਵੱਡਾ ਅੰਕੜਾ। ਤਾਂ ਫਿਰ ਨਿਊਜ਼ੀਲੈਂਡ ਨੇ $7.3 ਅਰਬ ਦਾ ਰਾਹਤ ਪੈਕੇਜ ਦੀ ਐਲਾਨਿਆ, ਕਿਉਂਕਿ ਆਰਥਿਕ ਮੰਦੀ ਤੇ ਹੁਣ ਤੈਅ ਹੈ। ਜੇ ਇੰਨਾ ਕੋ ਹੋਰ ਕੰਮ ਇਸ ਤਰ੍ਹਾਂ ਚੱਲ ਗਿਆ ਤੁਹਾਨੂੰ ਪਤਾ ਜਿਹੜਾ ਉਹ ਆਏ ਜਾਏਗਾ ਬਹੁਤ ਵੱਡਾ। ਤਾਂ ਫਰਾਂਸ ਨੇ ਵੀ ਮੇਰੇ ਖਿਆਲ ਦੇ ਨਾਲ 35 ਅਰਬ ਯੂਰੋ ਦਾ ਪੈਕੇਜ ਹੈ ਜਿਹੜਾ ਐਲਾਨਿਆ। ਬ੍ਰਾਜ਼ੀਲ ਦੇ ਵਿੱਚ ਕਰੋਨਾ ਵਾਇਰਸ ਕਾਰਨ ਜੋ ਲਾਕਡਾਊਨ ਸੀਗਾ ਉਹਦੇ ਅੰਦਰ ਜੇਲ੍ਹਾਂ ਚੋਂ ਸੈਂਕੜੇ ਕੈਦੀ ਭੱਜ ਗਏ ਆ। ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਸੀ, ਦੱਸਦੇ ਜੋ ਫੁਟੇਜ ਵਾਇਰਲ ਹੋਈ ਆ। ਤਾਂ ਇੰਗਲੈਂਡ ਦਾ ਜਿਹੜਾ ਸਲਾਮੀ ਬੱਲੇਬਾਜ਼ ਆ ਅਲੈਕਸ ਹੈਰਿਸ, ਉਹ ਵੀ ਕਰੋਨਾ ਦੇ ਵਿੱਚ ਪੋਜ਼ਿਟਿਵ ਪਾਇਆ ਗਿਆ ਤੇ ਕ੍ਰਿਕਟ ਪ੍ਰੇਮੀਆਂ ਵਾਸਤੇ ਇੱਕ ਵੱਡੀ ਝਟਕੇ ਵਾਲੀ ਖਬਰ ਆ। ਉਧਰ ਆਸਟ੍ਰੇਲੀਆ ਦੇ ਵਿਦਿਆਰਥੀਆਂ ਨੇ ਇੱਕ ਅੱਛੀ ਖਬਰ ਦਿੱਤੀ। ਉਹ ਕਹਿੰਦੇ ਕਿ ਅਸੀਂ 2 ਦਵਾਈਆਂ ਲਈਆਂ। ਹੁਣ ਦਾਅਵੇ ਆ, ਅੱਗੇ ਸੁਣ ਰਿਹਾ ਸੀਗਾ ਕਿ US ਨੇ ਵੀ ਇੱਕ ਇਹਨਾਂ ਦਾ ਆਪਣਾ ਅਮਰੀਕੀ ਹੈ ਜਿਹੜਾ ਜਰਮਨੀ ਕੰਪਨੀ 'ਚ ਕੰਮ ਕਰਦਾ ਸੀਗਾ, ਜਰਮਨ ਦੀ ਕੰਪਨੀ 'ਚ, ਉਹਨਾਂ ਦਾਅਵਾ ਕੀਤਾ ਸੀ ਤੇ ਉਹਨੂੰ ਫੌਰਨ ਇਹਨਾਂ ਨੇ ਆਖਿਆ ਕਿ ਤੂੰ ਇੱਧਰ ਆ ਜਾ। ਉਹ ਪਤਾ ਨਹੀਂ ਕੀ ਗੱਲ ਬਣੀ ਆ। ਵੈਸੇ ਉੱਧਰ ਵੀ ਦਾਅਵਾ ਕੀਤਾ ਜਾ ਰਿਹਾ ਸੀ ਕਿ ਉੱਥੇ ਵੀ ਲਗਭਗ ਤਿਆਰੀ ਹੈ। ਹਰੇਕ ਬੰਦਾ ਦਾਅਵਾ ਕਰ ਰਿਹਾ, ਇਜ਼ਰਾਈਲ ਵੀ ਦਾਅਵਾ ਕਰ ਰਿਹਾ ਸੀਗਾ। ਖੈਰ ਦਵਾਈ ਬਣ ਜਾਵੇ ਤਾਂ ਚੰਗੀ ਗੱਲ ਹੈ, ਨਹੀਂ ਤੇ ਦਵਾਈ ਲੋਕਾਂ ਦੀ ਪੈਣ ਰਹੀ ਆ। ਖੈਰ ਜੇ ਆਪਾਂ ਭਾਰਤ ਦੇ ਵਿੱਚ ਗੱਲ ਕਰੀਏ ਤਾਂ ਇੱਥੇ ਹੁਣ ਤੱਕ ਪੀੜਤਾਂ ਦੀ ਗਿਣਤੀ ਜਿਹੜੀ ਆ ਉਹ 137 ਹੋ ਗਈ ਹੈ। ਵੈਸੇ ਇਲਾਜ ਦੱਸਣ ਵਾਲਿਆਂ ਦੀ ਗਿਣਤੀ ਜਿਹੜੀ ਉਹ ਕਰੋੜਾਂ ਦੇ ਵਿੱਚ ਆ, ਪਰ ਇਲਾਜ ਹੋ ਨਹੀਂ ਪਾ ਰਿਹਾ। ਤਾਂ ਜਿਹੜੀ ਅੱਜ ਆਪਾਂ ਵੇਖੀਏ ਕਿ ਭਾਰਤ ਦੇ ਵਿੱਚ ਤੀਸਰੀ ਮੌਤ ਵੀ ਹੋਈ ਆ। ਪੀੜਤਾਂ ਦੀ ਗਿਣਤੀ ਤੇ 137 ਹੈ, ਪਰ ਅੱਜ ਤੀਜੀ ਮੌਤ ਇੱਕ ਬਜ਼ੁਰਗ ਦੀ, ਯਾਨੀ 65 ਕੁ ਸਾਲ ਦੇ ਬਜ਼ੁਰਗ ਸਨ ਜਿਹੜੇ ਚੱਲ ਵਸੇ ਆ। ਦਹਿਸ਼ਤ ਇੰਨੀ ਆ ਕਿ ਲਾਲ ਕਿਲਾ, ਰਾਜਘਾਟ, ਮਹਾਤਮਾ ਗਾਂਧੀ ਦੀ ਸਮਾਧੀ ਜਿਹੜੀ ਆ, ਫਿਰ ਇਸ ਤੋਂ ਇਲਾਵਾ ਕੁਤਬ ਮੀਨਾਰ, ਇਹੋ ਜਿਹੀਆਂ ਚੀਜ਼ਾਂ ਜਨਤਕ ਚੀਜ਼ਾਂ ਜਿਹੜੀਆਂ ਜਨਤਕ ਥਾਵਾਂ ਸੀ ਉਹ ਬੰਦ ਕਰ ਦਿੱਤੀਆਂ ਗਈਆਂ। ਕਰਨਾਟਕ ਦੇ ਵਿੱਚ 2 ਹੋਰ ਕਰੋਨਾ ਵਾਇਰਸ ਦੇ ਕੇਸ ਪੌਜ਼ਿਟਿਵ ਪਾਏ ਗਏ ਆ। ਭਾਰਤ ਨੇ 3 ਦੇਸ਼ਾਂ ਦੀਆਂ ਜਿਹੜੀਆਂ ਹੈਗੀਆਂ ਸੀ ਖਾਸ ਤੌਰ ਤੇ ਜੋ ਸਵਾਰੀਆਂ, ਉਹਨਾਂ ਨੂੰ ਪਾਬੰਦ ਕਰ ਦਿੱਤਾ, ਜਿੱਦਾਂ ਅਫਗਾਨਿਸਤਾਨ, ਫਿਲੀਪੀਨਸ ਤੇ ਮਲੇਸ਼ੀਆ। ਤਾਂ ਜਿਹੜੇ ਇੱਥੋਂ ਦੇ ਯਾਤਰੀ ਆ ਉਹ ਨਹੀਂ ਆ ਸਕਣਗੇ, ਉਹਨਾਂ ਨੂੰ ਬੈਨ ਕਰ ਦਿੱਤਾ ਟੋਟਲੀ। ਤਾਂ ਜਿਵੇਂ ਮਾਤਾ ਨੈਣਾ ਦੇਵੀ ਦੀ ਜਗ੍ਹਾ ਹਿਮਾਚਲ ਦੇ ਵਿੱਚ, ਉਸ ਤੋਂ ਇਲਾਵਾ ਜਿਹੜੇ ਹੋਰ ਉੱਥੇ ਮੰਦਿਰ ਆ ਉਹ ਸਾਰੇ ਹੀ ਬੰਦ ਕਰ ਦਿੱਤੇ। ਮਤਲਬ ਕਿ ਭਗਵਾਨ ਦੇ ਦਰ ਵੀ ਜਿਹੜੇ ਆ ਉਹ ਬੰਦ ਹੋ ਗਏ ਆ। ਤਾਂ ਫਿਰ
ਜਿੱਦਾਂ ਕਹਿ ਲਈਏ ਕਿ ਜਿਹੜੇ ਇੱਕ ਮੋਦੀ ਜੀ ਦੇ ਖਾਸ ਮੰਤਰੀ ਆ ਮੁਰਲੀਧਰਨ, ਉਹਨਾਂ ਨੂੰ ਵੀ ਆਈਸੋਲੇਟ ਕੀਤਾ ਗਿਆ। ਦੱਸਦੇ ਕਿਸੇ ਡਾਕਟਰ ਦੇ ਨਾਲ ਉਹਨਾਂ ਦੀ ਮੀਟਿੰਗ ਹੋਈ ਸੀ, ਸਪੇਨ ਤੋਂ ਆਇਆ ਸੀ ਡਾਕਟਰ, ਤਾਂ ਉਹਨੂੰ ਦੱਸਦੇ ਕਿ ਕਰੋਨਾ ਵਾਇਰਸ ਪੋਜ਼ਿਟਿਵ ਪਾਇਆ ਗਿਆ। ਤਾਂ ਜਦੋਂ ਉਹ ਪੋਜ਼ਿਟਿਵ ਆਇਆ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਵੀ ਆਈਸੋਲੇਟ ਕੀਤਾ ਗਿਆ, ਹਾਲਾਂਕਿ ਇਹਨਾਂ ਦੀ ਰਿਪੋਰਟ ਨੈਗੇਟਿਵ ਆਈ ਆ। ਤਾਂ ਮੈਕਲੋਡਗੰਜ ਜੋ ਤਿੱਬਤੀ ਟੈਂਪਲ ਨੇ ਉਹ ਵੀ ਬੰਦ ਕੀਤੇ ਗਏ ਆ। ਤਾਂ ਚੀਨੀ ਰਾਸ਼ਟਰਪਤੀ ਵਿਰੁੱਧ ਇਧਰ ਯੂਪੀ 'ਚ ਇੱਕ ਵਕੀਲ ਨੇ ਕੇਸ ਵੀ ਠੋਕ ਦਿੱਤਾ। ਉਹ ਕਹਿੰਦਾ ਕਿ ਸਾਰੀ ਇਹ ਸ਼ਰਾਰਤ ਇਹਨਾਂ ਨੇ ਕੀਤੀ ਆ ਤੇ ਖਮਿਆਜ਼ਾ ਸਾਨੂੰ ਭੁਗਤਣਾ ਪਿਆ, ਇਹਦੇ ਤੇ ਮੁਕੱਦਮਾ ਕਰ ਰਿਹਾ ਮੈਂ। ਅਜੀਬੋ-ਗਰੀਬ ਖਬਰਾਂ ਵੀ ਆ ਰਹੀਆਂ ਨੇ। ਮੁੰਬਈ ਦੇ ਇਸਕਾਮ ਮੰਦਿਰ 'ਚ ਸ਼ਰਧਾਲੂਆਂ ਨੂੰ ਹੱਥ ਧੋਏ ਜਾ ਰਹੇ ਸੀ ਸੈਨੀਟਾਈਜ਼ਰ ਦੇ ਨਾਲ, ਉਹ ਮੁੱਕ ਗਿਆ ਤੇ ਗਊ ਮੂਤਰ ਚੁੱਕ ਲਿਆ। ਵੈਸੇ ਗਊ ਮੂਤਰ ਦੀ ਕਾਫੀ ਅੱਜ ਕੱਲ੍ਹ ਪ੍ਰਸਿੱਧੀ ਆ, ਕੌਮਾਂਤਰੀ ਪੱਧਰ ਤੇ ਮੀਡੀਆ ਉਹ ਗਊ ਮੂਤਰ ਪਿਆਉਣ ਵਾਲਿਆਂ ਦੀਆਂ ਵਿਜ਼ੂਅਲ ਜਿਹੜੀਆਂ ਚਲਾ ਰਿਹਾ। ਤਾਂ ਇਹ ਇੱਕ ਚੰਗੀ ਮਸ਼ਹੂਰੀ ਖੱਟ ਲਈ ਇਹਨਾਂ ਨੇ। ਤਾਂ ਖੈਰ ਦੂਸਰੇ ਪਾਸੇ ਭਾਰਤ ਨੇ ਇੱਕ ਨਵਾਂ ਤੋੜ ਕੱਢਿਆ ਭੀੜ ਘੱਟ ਕਰਨ ਵਾਸਤੇ ਕਿ ਪਲੇਟਫਾਰਮ ਦੀ ਜਿਹੜੀ ਟਿਕਟ ਆ ਉਹ 10 ਰੁਪਈਆ ਤੋਂ ਵਧਾ ਕੇ 50 ਰੁਪਈਏ ਕਰ ਦਿੱਤੀ ਹੈ ਕਿ ਆਪੇ ਲੋਕ ਨਾ ਆਉਣਗੇ। ਲੋਕ ਤੇ ਵੈਸੇ ਵੀ ਨਹੀਂ ਡਰਦੇ ਨਿਕਲ ਰਹੇ। ਤਾਂ ਮੁੰਬਈ ਦੀ ਜਿਹੜੀ ਕਹਿੰਦੇ ਕਿ ਜਿੰਦ ਜਾਨ ਆ ਲੋਕਲ ਟ੍ਰੇਨ, ਲੋਕਲ ਫਿਲਮਾਂ ਵੀ ਬਣੀਆਂ ਹੋਈਆਂ ਲੋਕਲ ਟ੍ਰੇਨ ਤੇ, ਤਾਂ ਉਹਨੂੰ ਵੀ ਮੁਲਤਵੀ ਕੀਤਾ ਜਾ ਸਕਦਾ ਹਫ਼ਤਾ 2 ਹਫ਼ਤੇ ਵਾਸਤੇ। ਐਸੀਆਂ ਵੀ ਚਰਚਾਵਾਂ ਆ। ਤਾਂ ਇੰਨਾ ਆ। ਔਰ ਜੋ ਕਹਿ ਲਈਏ ਕਿ ਖੱਜਲ ਖੁਆਰੀ ਵੀ ਇੰਨੀ ਆ ਕਿ ਤੇਲੰਗਾਨਾ ਦਾ ਇੱਕ ਲਾੜਾ ਸੀ, ਉਹਦੀ ਸ਼ਾਦੀ ਜਿਹੜੀ ਆ ਵਿਚਾਰੇ ਦੀ ਆਨਲਾਈਨ ਕੀਤੀ ਗਈ ਆ, ਕਿਉਂਕਿ ਲਾੜਾ ਦੁਬਈ ਦੇ ਵਿੱਚ ਬੈਠਾ ਸੀਗਾ ਤੇ ਲਾੜੀ ਇੱਥੇ ਸੀਗੀ, ਉਧਰੋਂ ਆ ਨਹੀਂ ਸੀ ਸਕਦਾ। ਵੈਸੇ ਇਹ ਸਮੱਸਿਆ ਕੁਛ ਸਾਡੇ ਪੰਜਾਬੀਆਂ ਦੀ ਵੀ ਆ, ਜਿਨ੍ਹਾਂ ਦੇ ਆਪਣੇ ਪਿਆਰੇ ਇੱਥੇ ਕੁਛ ਬਿਮਾਰ ਸ਼ੁਮਾਰ ਨੇ, ਉਹ ਰਸਤੇ ਦੇ ਵਿੱਚ ਅੜੇ ਹੋਏ ਆ। ਤੇ ਤੁਹਾਨੂੰ ਪਤਾ ਹੀ ਆ ਇੱਥੇ ਜੇ ਆਉਂਦੇ ਆ ਤਾਂ ਇੱਥੇ ਵੀ ਉਹਨਾਂ ਨੂੰ ਪਹਿਲਾਂ ਅੱਡ ਕਰ ਲਿਆ ਜਾਂਦਾ, ਅੱਡ ਰੱਖ ਲਿਆ ਜਾਂਦਾ ਨਿਗਰਾਨੀ ਹੇਠ। ਤਾਂ ਉਹ ਅਗਲਾ ਇਹੀ ਸੋਚਦਾ ਕਿ ਤੱਤ ਫੱਟ ਤੇ ਪਹੁੰਚਿਆ ਹੀ ਨਹੀਂ ਜਾਣਾ, ਜੇ ਉਹਨਾਂ ਨੇ ਚੱਕ ਲਿਆ ਤੇ ਵੈਸੇ ਵੀ ਪੰਜਾਬ ਪੁਲਿਸ ਤੇ ਕਹਿੰਦੇ ਚੱਕ ਲਓ ਬਸ, ਜਿਹੜਾ ਆਉਂਦਾ ਵਾਹਿਗੁਰੂ ਕਹਿ ਕੇ ਜੋ ਵੀ ਆਉਂਦਾ ਸੀ ਪਾਸੋਂ। ਤਾਂ ਇਹ ਇੱਕ ਸਮੱਸਿਆ ਹੈ ਖਾਸ ਤੌਰ ਤੇ ਜਿਹੜੇ ਲੋਕ ਪਰਦੇਸੀ ਆ, ਜਿਹੜੇ ਲੋਕ ਬਾਹਰ ਬੈਠੇ ਆ। ਤੇ ਇਹ ਸਭ ਕੁਛ ਹੈ ਜਿਹੜਾ ਉਹ ਅੱਜ ਵਾਪਰਿਆ ਅੱਜ ਦੀ ਤਾਰੀਖ ਦੇ ਵਿੱਚ। ਹੋਰ ਵੀ ਬਹੁਤ ਸਾਰੀਆਂ ਖਬਰਾਂ ਨੇ ਇਸ ਚੀਜ਼ ਨਾਲ ਜੁੜੀਆਂ, ਪਰ ਗੱਲ ਇਹ ਆ ਕਿ ਹੁਣ ਕੁਛ ਨਹੀਂ ਕੀਤਾ ਜਾ ਸਕਦਾ। ਤੇ ਇਹ ਆ ਕਿ ਕੋਈ ਦਵਾਈ ਵਗੈਰਾ ਬਣੇ, ਜਾਂ ਜਿਸ ਤਰ੍ਹਾਂ ਚਾਈਨਾ ਨੇ ਜਿੱਤ ਪ੍ਰਾਪਤ ਕੀਤੀ ਹੈ, ਤਾਈਵਾਨ ਨੇ ਜਿੱਤ ਪ੍ਰਾਪਤ ਕੀਤੀ ਆ, ਇਸ ਤਰ੍ਹਾਂ ਸਾਰੇ ਦੇਸ਼ ਸਾਰਾ ਸੰਸਾਰ ਜਿਹੜਾ ਜਿੱਤ ਪ੍ਰਾਪਤ ਕਰੇ ਤੇ ਤਾਂ ਹੀ ਗੱਲ ਬਣੂਗੀ। ਚਲੋ ਉਦੋਂ ਤੱਕ ਦੁਆ ਹੀ ਕਰਦੇ ਆ। ਉਹ ਕਿਸੇ ਨੇ ਕਿਹਾ ਨਾ ਕਿ ਕੋਈ ਚਾਰਾ ਨਹੀਂ ਦੁਆ ਕੇ ਸਿਵਾ, ਕਿ ਕੋਈ ਸੁਣਤਾ ਨਹੀਂ ਖੁਦਾ ਕੇ ਸਿਵਾ। ਇੱਥੇ ਹੁਣ ਸਾਡੀ ਹੁਣ ਕਿਸੇ ਨੇ ਸੁਣਨੀ ਤੇ ਹੈ ਨਹੀਂ, ਦੁਆ ਹੀ ਕਰ ਸਕਦੇ ਆ। ਜੀ ਬਿਲਕੁਲ ਬਿਲਕੁਲ। ਉੱਥੇ ਉਹਨਾਂ ਨੇ ਜਿਹੜਾ ਚੰਗਾ ਕਾਬੂ ਪਾਇਆ ਸੀ, ਇੱਕ ਇਹ ਵੀ ਹੈ ਨਾ ਮਿੰਟੂ ਜੀ, ਉਹ ਫਿਰ ਹੈਗੇ ਆ ਕਾਮਰੇਡੀ ਮੁਲਕ, ਉੱਥੇ ਡੰਡਾ ਜਿਹੜਾ ਚਲਾ ਲੈਂਦੇ ਆ। ਆਮ ਮੁਲਕਾਂ ਦੇ ਵਿੱਚ ਉਦਾਂ ਦਾ ਡੰਡਾ ਚਲਾਉਣਾ ਵੀ ਜਿਹੜਾ ਉਹ ਔਖਾ ਹੈ। ਪਰ ਤਾਈਵਾਨ ਨੇ ਅੱਛੀ ਮਿਸਾਲ ਪੇਸ਼ ਕੀਤੀ, ਕੋਰੀਆ ਨੇ ਵੀ ਮੇਰੇ ਖਿਆਲ ਦੇ ਨਾਲ, ਹਾਂਜੀ ਤਾਈਵਾਨ ਕੋਰੀਆ ਇਹਨਾਂ ਨੇ ਬਹੁਤ ਅੱਛੀ ਮਿਸਾਲ ਪੇਸ਼ ਕੀਤੀ ਆ, ਕਿਉਂਕਿ ਨਹੀਂ ਯਕਦਮ ਵੈਸੇ ਸਾਇਰਸ ਵੇਖੋਗੇ ਜਿਹੜਾ ਉਹ ਸੀਗਾ ਉਸ ਸਮੇਂ ਸਾਰਸ ਕਿਹੜਾ ਉਹ ਸੀਗਾ, ਉਦੋਂ ਤਾਈਵਾਨ ਨੇ ਬਹੁਤ ਨੁਕਸਾਨ ਚੱਲਿਆ ਸੀ। ਤਾਂ ਇਸ ਦਫਾ ਉਹਨਾਂ ਨੇ ਬਹੁਤ ਕਾਹਲੀ ਨਾਲ ਕਦਮ ਚੁੱਕੇ ਤਾਈਵਾਨ ਦੇ ਨਾਲ। ਮੇਰੇ ਖਿਆਲ ਦੇ ਨਾਲ ਉਹਨਾਂ ਦੇ ਵਿੱਚ ਜੇ ਵੇਖੀਏ ਤਾਂ ਇੱਕੋ ਮੌਤ ਹੋਈ ਆ, ਇੱਕੋ ਮੌਤ ਤਾਈਵਾਨੀਆਂ ਦੀ, ਤਾਂ ਬਾਕੀ ਉਹਨਾਂ ਨੇ ਰੋਕ ਲਿਆ। ਤਾਂ ਬਹੁਤ ਵਧੀਆ ਕਦਮ ਚੁੱਕੇ ਇਤਿਹਾਸਨ ਉਹਨਾਂ ਨੇ। ਜੀ ਜੀ ਬਿਲਕੁਲ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਕਹਿੰਦੇ ਵੀ ਪੰਜਾਬ ਦੇ ਵਿੱਚ ਦਰਬਾਰ ਸਾਹਿਬ ਤੱਕ ਪਹੁੰਚਿਆ ਕਰੋਨਾ ਦਾ ਸਾਇਆ, ਸ਼ਰਧਾਲੂਆਂ ਦੀ ਸਕਰੀਨਿੰਗ ਦਾ ਫੈਸਲਾ ਲਿਆ ਗਿਆ। ਦੇਖੋ ਉਧਰ ਬੰਦ ਕੀਤਾ ਗਿਆ ਸੀ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਤੇ 2 ਜਥੇਦਾਰ ਆਮੋ ਸਾਹਮਣੇ ਹੋ ਗਏ ਸਨ, ਤਖਤ ਸ਼੍ਰੀ ਕੇਸਗੜ੍ਹ ਵਾਲੇ ਗਿਆਨੀ ਰਘੁਵੀਰ ਸਿੰਘ ਜੀ ਔਰ ਗਿਆਨੀ ਹਰਪ੍ਰੀਤ ਸਿੰਘ ਜੀ, ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਜੀ ਸਪੋਰਟ ਕਰ ਰਹੇ ਸਨ, ਇਸ ਫੈਸਲੇ ਨੂੰ ਸਮਰਥਨ ਕਰ ਰਹੇ ਸਨ ਕਿ ਜੋ ਇਹ ਫੈਸਲਾ ਲਿਆ ਗਿਆ ਠੀਕ ਲਿਆ ਗਿਆ। ਤਾਂ ਦੂਸਰੇ ਪਾਸੇ ਗਿਆਨੀ ਰਘੁਵੀਰ ਸਿੰਘ ਜੀ ਕਹਿ ਰਹੇ ਸਨ ਕਿ ਨਹੀਂ, ਇਸ ਤਰ੍ਹਾਂ ਨਹੀਂ, ਸਿੱਖ ਤੇ ਜਿਹੜੇ ਇਹੋ ਜਿਹੀਆਂ ਮਹਾਂਮਾਰੀਆਂ 'ਚ ਅੱਗੇ ਆ ਕੇ ਤੇ ਸੇਵਾ ਕਰਦੇ ਆ, ਗੁਰੂ ਘਰ ਇਹੋ ਜਿਹੇ ਮੌਕਿਆਂ ਤੇ ਬੰਦ ਨਹੀਂ ਹੋਣੇ ਚਾਹੀਦੇ। ਤਾਂ ਮੇਰੇ ਖਿਆਲ ਦੇ ਨਾਲ ਉਹਨਾਂ ਨੂੰ ਇਹ ਚੀਜ਼ ਸਮਝਣੀ ਪਊਗੀ ਕਿ ਜੇ ਦਰਬਾਰ ਸਾਹਿਬ ਦੇ ਵਿੱਚ ਇਹੋ ਜਿਹਾ ਮਾਹੌਲ ਆ ਸੰਗਤਾਂ ਦੀ ਆਮਦ ਨੂੰ ਲੈ ਕੇ ਕਿ ਉਹ ਫਿਕਰਮੰਦ ਨੇ। SCPC ਵਾਲਿਆਂ ਨੇ ਅੱਜ ਕਾਫੀ ਵੱਡਾ ਮੰਥਨ ਕੀਤਾ, ਮੀਟਿੰਗ ਕੀਤੀ ਆ, ਉਹਦੇ ਵਿੱਚ ਸਿਹਤ ਮਹਿਕਮੇ ਵਾਲੇ ਵੀ ਆਏ ਸਨ। ਤਾਂ ਜੇ ਇਹ ਫਿਕਰਮੰਦ ਨੇ, ਮੀਟਿੰਗਾਂ ਕਰ ਰਹੇ ਆ, ਤਾਂ ਫਿਰ ਸਾਨੂੰ ਉੱਥੇ ਕੋਈ ਲਾਂਭਾ ਨਹੀਂ ਦੇਣਾ ਚਾਹੀਦਾ। ਬਹੁਤ ਸਾਰੀਆਂ ਹੋਰ ਥਾਵਾਂ ਉਹਨਾਂ ਨੇ ਬੰਦ ਕਰ ਦਿੱਤੀਆਂ, ਜਿੱਦਾਂ ਆਪਾਂ ਜ਼ਿਕਰ ਕਰਕੇ ਆਏ ਹਾਂ ਜੀ ਜੀ, ਰਾਜ ਘਾਟ ਵਗੈਰਾ ਸਭ ਕੁਛ ਬੰਦ ਕਰ ਦਿੱਤਾ। ਤੇ ਇਤਿਹਾਸ ਚੰਗੀ ਆ, ਇਹ ਜ਼ਰੂਰੀ ਨਹੀਂ ਹੈਗਾ। ਸਿੱਖ ਤੇ ਚਲੋ ਜਿੱਥੇ ਵੀ ਆਪਣਾ ਕੰਮ ਕਰ ਸਕਦੇ ਆ, ਦਾਨ ਪੁੰਨ ਵਾਲਾ ਜਿੱਥੇ ਵੀ ਜੋ ਕਰ ਸਕਦੇ ਆ ਤਾਂ ਉਹ ਕਰ ਰਹੇ ਨੇ, ਉਹ ਕਰਨਗੇ ਵੀ। ਪਰ ਇਸ ਤਰ੍ਹਾਂ ਦਾ ਰਿਸਕ ਨਹੀਂ ਲੈਣਾ ਚਾਹੀਦਾ, ਕਿਉਂਕਿ ਕੌਮਾਂਤਰੀ ਮਾਮਲਾ। ਪਾਕਿਸਤਾਨ ਦੇ ਵਿੱਚ ਵੀ ਮਾਮਲੇ ਆ ਨਾ, ਥੋੜਾ ਆ ਕਿ ਜੇ ਸਾਡੇ ਇੱਧਰੋਂ ਕੋਈ ਉੱਧਰ ਉਹਨਾਂ ਦਾ ਨੁਕਸਾਨ ਹੋ ਜਾਵੇ ਜਾਂ ਉਹਨਾਂ ਦਾ ਇੱਧਰੋਂ ਨੁਕਸਾਨ ਹੋ ਜਾਵੇ ਤਾਂ ਇਹਦੇ ਨਾਲੋਂ ਚੰਗਾ ਕਿ ਆਪੋ ਆਪਣੀ ਥਾਂ ਤੇ ਪਰਹੇਜ਼ ਕੀਤਾ ਜਾਵੇ। ਕੋਈ ਫਰਕ ਨਹੀਂ ਪੈਂਦਾ ਜੇ 4 ਦਿਨ
ਦੂਜੇ ਆ ਚੀਜ਼ਾਂ ਬੰਦ ਨੇ ਤਾਂ ਕੋਰੀਡੋਰ ਬੰਦ ਹੋ ਗਿਆ ਤਾਂ ਕੋਈ ਵੱਡੀ ਗੱਲ ਨਹੀਂ। ਹਾਂ, ਇਹ ਵਕਤੀ ਤੌਰ ਤੇ ਹੋਵੇ ਤਾਂ ਠੀਕ ਆ, ਇਹ ਸਥਾਈ ਤੌਰ ਤੇ ਨਹੀਂ ਹੋਣਾ ਚਾਹੀਦਾ। ਅਸਥਾਈ ਤੌਰ ਤੇ ਹੋ ਗਿਆ ਤਾਂ ਠੀਕ ਆ। ਖੈਰ, ਤਾਂ ਅੱਜ ਇਹਨਾਂ ਨੇ ਬਹੁਤ ਵੱਡੀ ਮੀਟਿੰਗ ਕੀਤੀ ਹੈ, ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ। ਤਾਂ ਇਹਦੇ ਵਿੱਚ ਹੁਣ ਇਹਨਾਂ ਨੇ ਆਖਿਆ ਕਿ ਜਿਹੜੀ ਸੰਗਤ ਆਊਗੀ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਣ, ਉਹਨਾਂ ਦੀ ਸਪੈਸ਼ਲ ਸਕਰੀਨਿੰਗ ਕੀਤੀ ਜਾਊਗੀ। ਤਾਂ ਮਤਲਬ ਕਿ ਅੱਗੇ ਨਾਲੋਂ, ਜਿੱਦਾਂ ਆਪਾਂ ਵੈਸੇ ਇੱਕ ਦਿਨ ਕਾਲਰ ਦੇ ਨਾਲ ਵੀ ਗੱਲ ਕਰ ਰਹੇ ਸਾਂ, ਤਾਂ ਉਹਨਾਂ ਨੇ ਵੀ ਇਹੀ ਸਵਾਲ ਚੁੱਕਿਆ ਸੀਗਾ ਕਿ ਇਹ ਕਿਹੋ ਜਿਹੇ ਇਹਤਿਆਤਨ ਕਦਮ ਚੁੱਕ ਰਹੇ ਆ। ਤੇ ਇਹਨਾਂ ਨੇ ਥੋੜੇ ਲੇਟ ਕਦਮ ਚੁੱਕੇ ਆ, ਤਾਂ ਬਹਰਹਾਲ ਕਦਮ ਜ਼ਰੂਰ ਚੁੱਕਣੇ ਸ਼ੁਰੂ ਕੀਤੇ ਆ ਕਿ ਜੋ ਵੀ ਸੰਗਤ ਆਉਂਦੀ ਆ ਇਹਤਿਆਤਨ ਉਹਨਾਂ ਦੀ ਸਕਰੀਨਿੰਗ ਜ਼ਰੂਰ ਕੀਤੀ ਜਾਊਗੀ। ਤਾਂ ਮੇਰੇ ਖਿਆਲ ਦੇ ਨਾਲ ਇਹ ਠੀਕ ਮਸਲਾ, ਕਿਉਂਕਿ ਬਹੁਤ ਸਾਰੀ ਸੰਗਤ ਜਿਹੜੀ ਹਾਲਾਂਕਿ ਹੁਣ ਘਟੀ ਹੋਏਗੀ ਆਮਦ, ਪਰ ਜੇ ਆਪਾਂ ਨੋਰਮਲ ਦਿਨਾਂ ਦੇ ਵਿੱਚ ਵੇਖਦੇ ਆ ਤਾਂ ਬਹੁਤ ਵੱਡੀ ਆਮਦ ਜਿਹੜੀ ਆ ਸੰਗਤਾਂ ਦੀ ਉਹ ਬਾਹਰੋਂ ਹੁੰਦੀ ਆ। ਤਾਂ ਇਹਦੇ ਵਿੱਚ ਬਹੁਤ ਹੱਦ ਤੱਕ ਪਰਹੇਜ਼ਗਾਰੀ ਜ਼ਰੂਰੀ ਆ। ਤਾਂ ਖੈਰ, ਇਹਨਾਂ ਨੇ ਚੰਗੇ ਕਦਮ ਚੁੱਕੇ ਆ। ਤਾਂ ਟੀਮਾਂ ਜਿਹੜੀਆਂ ਮੈਡੀਕਲ ਦੀਆਂ ਉਹ ਵੀ ਉੱਥੇ ਤੈਨਾਤ ਹੋਣਗੀਆਂ। ਫਿਰ SGPC ਦਾ ਜਿਹੜਾ ਆਪਣਾ ਉੱਥੇ ਅਮਲਾ ਫੈਲਾ ਹੈ ਉਹ ਵੀ ਤੈਨਾਤ ਹੋਊਗਾ। ਤਾਂ ਵਧੀਆ ਕੰਮ ਆ। ਇਸ ਤਰ੍ਹਾਂ ਦੇ ਫੌਰੀ ਕਦਮ ਚੁੱਕਣੇ ਚਾਹੀਦੇ ਆ। ਥੋੜੇ ਲੇਟ ਜ਼ਰੂਰ ਨੇ SGPC ਵਾਲੇ, ਪਰ ਖੈਰ ਦੇਰ ਆਏ ਦਰੁਸਤ ਆਏ। ਇਸ ਤਰ੍ਹਾਂ ਦੇ ਕਦਮ ਚੁੱਕਣੇ ਚਾਹੀਦੇ ਆ। ਸਾਰੇ ਧਾਰਮਿਕ ਸਥਾਨ ਚੁੱਕੀ ਜਾਂਦੇ ਆ। ਮੈਂ ਜਿਸ ਤਰ੍ਹਾਂ ਕਿਹਾ ਕਿ ਬਹੁਤ ਸਾਰੇ ਟੈਂਪਲ ਜਿਹੜੇ ਆ ਉਹ ਆਲਰੇਡੀ ਬੰਦ ਕਰ ਦਿੱਤੇ ਗਏ ਆ। ਤਾਂ ਇੱਥੇ ਸੰਗਤਾਂ ਦੀ ਆਮਦ ਬੰਦ ਤੇ ਨਹੀਂ ਕੀਤੀ ਜਾਂਦੀ, ਪਰ ਜੇ ਸਪੈਸ਼ਲੀ ਕੋਈ ਸਕਰੀਨਿੰਗ ਰੱਖਦੇ ਆ, ਜਿਹੜੇ ਵੀ ਆਉਂਦੇ ਆ ਬਾਹਰੋਂ, ਜਾਂ ਕੋਈ ਖਾਸ ਹੋਰ ਮੈਡੀਕਲ ਚੈਕਿੰਗ ਕੀਤੀ ਜਾਂਦੀ ਹੈ ਤੇ ਬਿਹਤਰ ਆ। ਜੀ ਜੀ, ਬਿਲਕੁਲ। ਇਹ ਵੀ ਮੇਕ ਸ਼ੋਰ ਕਰਨਾ ਵੀ ਜਿਨ੍ਹਾਂ ਨੇ ਚੈਕਿੰਗ ਕਰਨੀ ਉਹ ਪ੍ਰੀਕਾਸ਼ਨ ਜਿਹੜੇ ਪੂਰੇ ਲੈ ਰਹੇ ਆ, ਗਲਵ ਪਾਏ ਆ, ਤੇ ਉਹਨਾਂ ਨੇ ਮਾਸਕ ਜਿਹੜੇ ਆ ਉਹ ਲਾਏ ਹੋਏ ਨੇ। ਤੇ ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਅੰਬਾਨੀ ਨੂੰ ਪੁੱਛਗਿੱਛ ਦੇ ਲਈ ਸੱਦੇਗੀ ED। ਦੇਖੋ, ਅੰਬਾਨੀ ਵਾਲਾ ਜਿਹੜਾ ਮਸਲਾ ਨਾ, ਇੱਕ ਤੇ ਇਹ ਆ ਕਿ ਦੋ ਭਰਾ ਆ ਅੰਬਾਨੀ, ਇੱਕ ਤੇ ਮੁਕੇਸ਼ ਆ, ਇੱਕ ਅਨਿਲ ਅੰਬਾਨੀ ਆ। ਤੇ ਅਨਿਲ ਅੰਬਾਨੀ ਦੇ ਤਾਰੇ ਤਾਂ ਗਰਦਿਸ਼ ਦੇ ਵਿੱਚ ਹੀ ਆ। ਤੁਹਾਨੂੰ ਪਤਾ ਹੀ ਹੈ, ਟੈਲੀਕਾਮ ਕੰਪਨੀ ਇੱਕ ਬਣਾਈ ਸੀਗੀ, ਬਹੁਤ ਵਧੀਆ ਟੈਲੀਕਾਮ ਕੰਪਨੀ ਸੀ ਕਿਸੇ ਸਮੇਂ, ਰਿਲਾਇੰਸ, ਫਿਰ ਉਹ ਡੁੱਬ ਗਈ ਸੀਗੀ। ਤਾਂ ਉਸ ਤੋਂ ਬਾਅਦ ਵੈਸੇ ਵਪਾਰ ਤੇ ਚੱਲ ਰਹੀ ਹੈ, ਰਾਫੇਲ ਦੇ ਵਿੱਚ ਵੀ ਆ ਗਿਆ ਸੀਗਾ ਮੁੰਡਾ ਅੰਬਾਨੀਆਂ ਦਾ। ਤਾਂ ਵਪਾਰ ਤੇ ਮਾੜੇ ਮੋਟੇ ਚੱਲੀ ਜਾਂਦੇ, ਮਾੜੇ ਮੋਟੇ ਨਹੀਂ ਮੋਟੇ ਹੀ ਚੱਲੀ ਜਾਂਦੇ। ਮਾੜੇ ਤੇ ਐਵੇਂ ਵਿਖਾਉਣ ਨੂੰ ਹੀ ਆ, ਹਾਥੀ ਦੇ ਦੰਦ ਖਾਣ ਨੂੰ ਹੋਰ, ਵਿਖਾਉਣ ਨੂੰ ਹੋਰ। ਤਾਂ ਇਹ ਮਾਮਲਾ ਕੀ ਹੋਇਆ? ਮਾਮਲਾ ਇਹ ਆ ਕਿ ਜਿਹੜਾ ਯੈਸ ਬੈਂਕ ਡੁੱਬਿਆ ਵਾ, ਉਹਦੇ ਵਿੱਚ ਇਹ ਆ ਕਿ ਕੁਛ ਗਰੁੱਪ ਨੇ, ਮੈਂ ਜਿਹਨਾਂ ਦਾ ਜ਼ਿਕਰ ਕਰੂੰਗਾ ਖਾਸ ਤੌਰ ਤੇ। ਇੱਕ ਤੇ ਉਹ ਸਾਹਿਬ ਹੈਗੇ ਆ ਨਾ ਜਿਹੜੇ ਰਾਜ ਸਭਾ 'ਚ ਪਹੁੰਚੇ ਸਨ, ਇੱਕ ਟੈਲੀਵਿਜ਼ਨ ਹਾਊਸ ਦੇ ਮਾਲਕ ਆ, ਮੀਡੀਆ ਹਾਊਸ ਦੇ ਮਾਲਕ ਆ। ਤਾਂ ਇੱਕ ਤੇ ਉਹ ਸਾਹਿਬ, ਉਹਨਾਂ ਦਾ ਗਰੁੱਪ, ਔਰ ਦੂਸਰੇ ਹੈਗੇ ਆ DHFL ਵਾਲੇ ਜਿਹੜੇ ਆ, ਇਹ ਦੀਵਾਨ ਹਾਊਸਿੰਗ ਵਾਲੇ, ਇਹ ਫਿਰ ਕੁਛ ਹੋਰ ਹੈ ਜਿੱਦਾਂ ਲਾ ਲਓ ਜੈਟ ਏਅਰਵੇਜ਼ ਵਾਲਾ, ਕੌਕਸ ਐਂਡ ਕਿੰਗਸ ਵਾਲਾ। ਮਤਲਬ ਇਹਨਾਂ ਤੇ ਕੀ ਦੋਸ਼ ਲੱਗਦਾ ਪਿਆ? ਦੋਸ਼ ਇਹ ਲੱਗਦਾ ਆ ਕਿ ਇਹਨਾਂ ਨੇ ਯੈਸ ਬੈਂਕ ਤੋਂ 34-35 ਹਜ਼ਾਰ ਕਰੋੜ ਰੁਪਈਆ ਜਿਹੜਾ ਲੋਨ ਦਾ ਲਿਆ। ਤੇ ਲੋਨ ਜਿਹੜਾ ਲਿਆ ਉਹਦੇ ਬਦਲੇ ਕੀ ਆ ਕਿ ਇਹਨਾਂ ਨੇ ਰਿਸ਼ਵਤ ਦਿੱਤੀ, ਮੋਟੀ ਰਿਸ਼ਵਤ। ਕਿਹਨੂੰ ਦਿੱਤੀ? ਜਿਹੜਾ ਬੈਂਕ ਦਾ ਬਾਨੀ ਸੀਗਾ ਰਾਣਾ ਕਪੂਰ, ਜਿਹਦੇ ਬਾਰੇ ਆਪਾਂ ਅਕਸਰ ਕਹਿੰਦੇ ਆ ਕਿ ਗਾਹਕ ਵਿਚਾਰੇ ਰੋਂਦੇ ਆ ਕਿ ਰਾਣਾ ਜੀ ਹਮਕੋ ਮਾਫ ਕਰਨਾ, ਗਲਤੀ ਹਮਾਰੇ ਸੇ ਹੋ ਗਈ, ਤੇਰੇ ਬੈਂਕ ਤੇ ਯਕੀਨ ਕਰ ਲਿਆ। ਤਾਂ ਰਾਣਾ ਕਪੂਰ ਤੇ ਇਹੀ ਦੋਸ਼ ਆ ਕਿ ਇਹਨੇ ਲੋਨ ਦੇਣ ਦੀ ਇਵਜ਼ ਦੇ ਵਿੱਚ, ਜਿਹੜੀਆਂ ਕਿ ਇਹ ਬਦਹਾਲ ਕੰਪਨੀਆਂ ਸੀਗੀਆਂ, ਤਾਂ ਇਹਨਾਂ ਬਦਲੇ ਉਹਨੇ ਮੋਟੀ ਰਕਮ ਵਸੂਲ ਕੀਤੀ ਹੈ। ਕੋਈ 4000 ਕਰੋੜ ਦੱਸਦਾ, ਕੋਈ 5000 ਕਰੋੜ, ਸਿੱਧਾ ਕਹਿ ਲਈਏ ਕਿ ਹਿੱਸਾਪਤੀ। ਤਾਂ ਹੁਣ ED ਜਿਹੜੀ ਆ ਉਹ ਇਸ ਮਾਮਲੇ ਦੇ ਵਿੱਚ ਇਹਨਾਂ ਨੂੰ ਸਮਨਿੰਗ ਕਰ ਰਹੀ ਆ। ਹੁਣ ਦੇਖੋ ਕਿਹਨੂੰ ਕਿਹਨੂੰ ਕਰਦੀ ਆ, ਕਿਉਂਕਿ ਇੱਥੇ ਮਸਲਾ ਉਹੀ ਹੈ, ਚਾਚਾ ਚੋਰ ਭਤੀਜਾ ਕਾਜੀ, ਕਿ ਜਿਹਦਾ ਸੂਤ ਲੱਗ ਗਿਆ ਉਹ ਬਚ ਜਾਂਦਾ, ਨਹੀਂ ਤੇ ਉਹ ਰਗੜਿਆ ਜਾਂਦਾ। ਤਾਂ ਬਹਰਹਾਲ ਹੁਣ ਇਹਨਾਂ ਵੱਡੇ ਬੰਦਿਆਂ ਨੂੰ ED ਜਿਹੜੀ ਆ ਪੁੱਛਗਿੱਛ ਵਾਸਤੇ ਸੱਦ ਰਹੀ ਹੈ। ਤਾਂ ED ਪੁੱਛਗਿੱਛ ਕਰਕੇ ਉਸ ਤੋਂ ਬਾਅਦ ਕੀ ਕਰੂਗੀ ਇਹ ਵੇਖਣਾ ਹੋਏਗਾ। ਵੈਸੇ ਅਨਿਲ ਅੰਬਾਨੀ ਨੂੰ ਪਹਿਲਾਂ ਵੀ ਝਟਕੇ ਲੱਗ ਚੁੱਕੇ ਆ। ਆਪਾਂ ਦੇਖਿਆ ਹੀ ਆ ਕਿ ਸੁਪਰੀਮ ਕੋਰਟ ਨੇ ਬਹੁਤ ਸਖਤੀ ਕੀਤੀ ਸੀ, ਤੇ ਫਿਰ ਐਂਡ ਤੇ ਜਦੋਂ ਇਹ ਜੇਲ੍ਹ ਜਾਣ ਲੱਗਿਆ ਸੀਗਾ ਤਾਂ ਇਹਦੇ ਵੱਡੇ ਭਰਾ ਨੇ ਆ ਕੇ ਪੈਸਾ ਭਰ ਕੇ ਇਹਨੂੰ ਬਚਾ ਲਿਆ ਸੀਗਾ। ਤਾਂ ਹੁਣ ਕੌਣ ਬਚਾਏਗਾ ਜੇ ਮੰਨ ਲਓ ਇਹਦੇ ਗੱਲ ਦੇ ਵਿੱਚ ਫੇਰ ਫਸਕਾ ਪੈ ਗਿਆ? ਪਰ ਅਸਲ ਕਹਾਣੀ ਇਹੋ ਹੀ ਆ ਕਿ ਇੱਕ ਪਾਸੇ ਬੈਂਕ ਡੁੱਬ ਰਹੇ ਆ, ਪਰ ਦੂਸਰੇ ਪਾਸੇ ਇਹੋ ਜਿਹੇ ਲੋਕ ਜਿਹੜੇ ਆ ਮੋਟੇ ਲੋਨ ਇੱਥੋਂ ਲੈ ਕੇ ਤੇ ਚਟਨ ਕਰਦੇ ਪਏ ਆ। ਤੇ ਜੇ ਸਾਡੇ ਵਰਗੇ ਨੇ ਕਿਸੇ ਨੇ ਕਿਤੇ ਲੋਨ ਪਾਸ ਕਰਾਉਣਾ ਹੋਵੇ ਤੇ ਉਹਦੇ ਘਰ ਦੀਆਂ ਆ ਕੇ ਮੱਝਾਂ ਤੱਕ ਚੈੱਕ ਕਰਦੇ ਆ, ਕਈ ਵਾਰ ਤੇ ਕੰਨਾਂ ਦੇ ਵਿੱਚ ਮੁੰਦਰਾ ਵੀ ਪਾ ਜਾਂਦੇ ਆ। ਤਾਂ ਦੂਸਰੇ ਪਾਸੇ ਇਹੋ ਜਿਹੇ ਲੋਕ ਜਿਹੜੇ ਡੁੱਬੇ ਹੁੰਦੇ ਆ ਪਹਿਲਾਂ, ਉਹ ਬੈਂਕਾਂ ਨੂੰ ਡੋਬ ਕੇ ਆਰਾਮ ਨਾਲ ਪਾਸੇ ਹੋ ਕੇ ਕਹਿੰਦੇ ਕਿ ਅਸੀਂ ਤੇ ਦਿਵਾਲੀਆ ਹੋ ਗਏ, ਕੀ ਕਰੋਗੇ ਸਾਡਾ। ਜੀ ਜੀ, ਬਿਲਕੁਲ।
ਅਗਲੀ ਜਿਹੜੀ ਗੱਲ ਕਰਦੇ ਕਹਿੰਦੇ ਕੇਂਦਰ ਨੇ ਕਿਹਾ ਪੰਜਾਬ ਤੇ ਹਰਿਆਣਾ ਨਹੀਂ ਕੱਢ ਰਿਹਾ ਕੋਈ ਰਾਹ। ਦੇਖੋ, ਕੇਂਦਰ ਨੇ ਸਾਫ਼ ਕਰ ਦਿੱਤਾ ਕਿ ਜੋ SYL ਦਾ ਮੁੱਦਾ, ਉਸ ਮੁੱਦੇ ਤੇ ਇਹ ਦੋਵੇਂ ਜਿਹੜੇ ਰਾਜ ਆ ਆਪੋ ਵਿੱਚ ਦੀ ਕੋਈ ਰਸਤਾ ਵਿਚਾਲੜਾ ਨਹੀਂ ਕੱਢ ਕੇ ਰਾਜੀ। ਸੋ ਇਸ ਕਰਕੇ ਆਪਣੇ ਹੱਥ ਖੜੇ ਆ। ਤੁਹਾਨੂੰ ਯਾਦ ਹੋਣਾ, ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਆਖਿਆ ਸੀਗਾ ਕਿ ਤੁਸੀਂ ਵਿੱਚੋਂ ਪੈ ਕੇ ਤੇ ਕੁਛ ਰਸਤਾ ਕੱਢ ਕੇ ਦੇ ਦਿਓ ਤੇ ਠੀਕ ਰਹੇਗਾ ਜੀ। ਇਹਨਾਂ ਨੇ ਵਕਫਾ ਲਿਆ ਸੀਗਾ, ਵਿੱਚੋਂ ਫੇਰ ਇੱਕ ਦੋ ਤਰੀਕਾਂ ਪੈ ਗਈਆਂ, ਇਹਨਾਂ ਨੇ ਹੋਰ ਵਕਫਾ ਵਧਾ ਲਿਆ। ਹੁਣ ਐਂਡ ਦੇ ਵਿੱਚ ਇਹਨਾਂ ਨੇ ਆਖ ਦਿੱਤਾ ਕਿ ਭਾਈ ਸਾਥੋਂ ਇਹ ਮਸਲਾ ਜਿਹੜਾ ਹੱਲ ਨਹੀਂ ਜੇ ਹੁੰਦਾ, ਹੁਣ ਅਸੀਂ ਹੱਥ ਖੜੇ ਕਰਦੇ ਹਾਂ। ਤਾਂ ਬਹਰਹਾਲ ਹੁਣ ਸੁਪਰੀਮ ਕੋਰਟ ਨੂੰ ਆ ਕੇ ਇਹ ਦੱਸ ਦੇਣਗੇ ਕਿ ਹਾਂ ਭਾਈ ਸਾਥੋਂ ਇਹ ਮਸਲਾ ਹੱਲ ਨਹੀਂ ਹੁੰਦਾ। ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਤਾਂ ਫਿਰ ਤੁਹਾਨੂੰ ਪਤਾ ਹੀ ਆ ਕਿ ਮਸਲਾ ਜਿਹੜਾ ਪਹਿਲਾਂ ਹੀ ਹੱਲ ਕਰ ਰੱਖਿਆ। ਉਹ ਹੱਲ ਕਿਸ ਤਰ੍ਹਾਂ ਹੋਇਆ ਉਹ ਸਭ ਨੂੰ ਪਤਾ ਹੀ ਆ ਕਿ ਸਾਡੇ ਪੰਜਾਬ ਦੀ ਜਾਂ ਸਾਡੇ ਪੰਜਾਬ ਵਾਸੀਆਂ ਦੇ ਦਰਦ ਦੀ ਕਿਸੇ ਨੇ ਚੀਜ਼ ਸੁਣੀ ਹੋਈ ਨਹੀਂ ਹੈ। ਤਾਂ ਅੱਜ ਵੀ ਪੰਜਾਬ ਦੀ ਜਿਹੜੀ ਕੁਰਲਾਹਟ ਆ ਉਹ ਉਹੀ ਆ ਕਿ ਸ਼ੁਰੂ ਤੋਂ ਵੇਖੋ, ਪਿਛਾਂ ਚਲੇ ਜਾਓ, ਨਿਗਾਹ ਮਾਰੋ, ਸਾਡੇ ਨਾਲ ਕਿੰਨੀ ਕੁ ਧੱਕੇਸ਼ਾਹੀ ਕਰੋਗੇ, ਕਿੰਨੀ ਕੁ ਧੱਕੇਸ਼ਾਹੀ ਕਰੋਗੇ। ਅਖੀਰ ਇਸ ਗੱਲ ਦਾ ਹੀ ਜਵਾਬ ਦੇ ਦਿਓ ਕਿ ਕੌਮਾਂਤਰੀ ਪਾਣੀ ਦੇ ਸਿਧਾਂਤ ਤੁਸੀਂ ਸਾਡੇ ਤੇ ਲਾਗੂ ਨਹੀਂ ਕੀਤੇ, ਡੈਮ ਤੁਸੀਂ ਸਾਡੇ ਹਥਿਆ ਲਏ, ਪਰ ਇੱਕ ਚੀਜ਼ ਦੱਸੋ ਕਿ ਰਾਜਸਥਾਨ ਨੂੰ ਕਿਸ ਵੌਚ ਪਾਣੀ ਦਿੰਦੇ ਹੋ। ਮੈਂ ਨਹੀਂ ਕਹਿੰਦਾ ਕਿ ਰਾਜਸਥਾਨ ਵਾਲਿਆਂ ਨੂੰ ਭਰਿਆਏ ਮਾਰ ਦਿਓ, ਰਾਜਸਥਾਨ ਦੇ ਵਿੱਚ ਵੀ ਲੋਕ ਵਸਦੇ ਆ। ਕਹਿਣ ਦਾ ਮਤਲਬ ਹੈ ਕਿ ਸਾਨੂੰ ਜਵਾਬ ਤੇ ਦੇ ਦਿਓ ਨਾ ਕਿ ਠੀਕ ਆ, ਹਰਿਆਣੇ ਦੇ ਨਾਲ ਝਗੜਾ ਇਸ ਗੱਲ ਦਾ ਹੋ ਸਕਦਾ ਕਿ ਉਹ ਵਿੱਚੋਂ ਨਿਕਲੇ ਆ, ਪਰ ਰਾਜਸਥਾਨ ਕਿਵੇਂ ਇੰਨਾ ਵੱਡਾ ਪਾਣੀ ਜਿਹੜਾ ਹਿੱਸਾ ਲੈ ਕੇ ਜਾ ਰਿਹਾ ਉਹ ਦੱਸ ਤੇ ਦਿਓ ਨਾ ਘੱਟੋ ਘੱਟ। ਕਿਉਂਕਿ ਸਭ ਨੂੰ ਹਿਸਟਰੀ ਦਾ ਪਤਾ ਕਿ ਜਿਸ ਸਮੇਂ ਪਾਕਿਸਤਾਨ ਦੇ ਨਾਲ ਪਾਣੀਆਂ ਦੀ ਵੰਡ ਹੋਈ ਸੀ, ਜਿਹੜੀ ਆਜ਼ਾਦੀ ਤੱਕ ਨਹੀਂ ਸੀ ਹੋਈ, ਤਾਂ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਫਿਰ ਖੜੇ ਪੈਰੀ ਗੁਲਜ਼ਾਰੀ ਲਾਲ ਨੰਦਾ ਨੇ ਮੀਟਿੰਗ ਕਰਕੇ ਰਾਜਸਥਾਨ ਨੂੰ ਪਾਣੀ ਵੰਡ ਕੇ ਦਿੱਤਾ ਵਕਤੀ ਤੌਰ ਤੇ ਕਿ ਹਾਂ ਭਾਈ ਆਪਾਂ ਹਿਸਾਬ ਕਿਤਾਬ ਫੇਰ ਨਿਬੇੜਾਂਗੇ, ਪਹਿਲਾਂ ਪਾਕਿਸਤਾਨ ਨੂੰ ਇਹ ਦੱਸ ਦਈਏ ਕਿ ਇਹ ਪਾਣੀ ਜਿਹੜਾ ਸਾਡਾ ਇੰਨਾ ਖਪਤ ਹੁੰਦਾ ਹੈ ਸਿੰਜਾਈ ਵਾਸਤੇ। ਤਾਂ ਉਹ ਨਾਟਕ ਜਿਹੜਾ ਕੀਤਾ ਸੀ ਉਹ ਸਾਡੇ ਉਜਾੜੇ ਦਾ ਕਾਰਨ ਬਣ ਗਿਆ। ਬਿਨਾਂ ਗੱਲ ਤੋਂ ਇੰਨਾ ਪਾਣੀ ਜਾ ਰਿਹਾ, ਤਾਂ ਉਹਦਾ ਜਵਾਬ ਤੇ ਘੱਟੋ ਘੱਟ ਦੇ ਦਿਓ ਨਾ। ਜਦੋਂ ਵੀ ਹੁਣ ਆ ਜਵਾਬ ਦਿੱਤੇ ਜਾ ਰਿਹਾ ਉਹਦੇ ਨਾਲ ਉਹ ਜਵਾਬ ਦੇਣਾ ਤੇ ਬਣਦਾ ਨਾ ਕਿ ਉਹ ਪਾਣੀ ਕਿਸ ਵੌਚ ਉਧਰ ਵਗਦਾ ਪਿਆ। ਖੈਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਡਰਾਉਂਦੀਆਂ, ਇਹਨਾਂ ਦੀ ਦੋਸਤੀ ਤੋਂ ਵੀ ਡਰਾਉਂਦੀਆਂ, ਦੁਸ਼ਮਣੀ ਤੋਂ ਵੀ ਡਰਾਉਂਦੀਆਂ। लोग डरते हैं दुश्मन से तेरी, लोग डरते हैं दुश्मनी से तेरी, हम तेरी दोस्ती से डरते हैं। सो केंद्र दोस्ती करके हल कढ़न आया सी, पर उसदी दोस्ती तो भी डर लगदा कि कई बार दोस्त जिहड़ा दुख सुख दा साथी ना होके बहुत वड्डा सप बन जांदा है। तां खैर हुण देखदे हां कि सुप्रीम कोर्ट दे विच ਇਹ ਮਸਲਾ ਕਦੋਂ ਵਿਚਾਰਿਆ ਜਾਂਦਾ ਔਰ ਇਹਦਾ ਹੱਲ ਸੁਪਰੀਮ ਕੋਰਟ ਕੁਛ ਵੇਖਦਾ ਜਾਂ ਫਿਰ ਉਸਦਾ ਕਹਿ ਦਿੰਦਾ ਕਿ ਹਾਂ ਭਾਈ ਨੱਪ ਦਿਓ ਕਿੱਲੀ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਆ, ਕਹਿੰਦੇ ਸੁਖਬੀਰ ਬਾਦਲ ਹੋਣਾ ਨੇ ਕੈਪਟਨ ਅਮਰਿੰਦਰ ਦੇ ਦਾਅਵਿਆਂ ਦੇ ਉੱਤੇ ਫੇਰਿਆ ਪੋਚਾ। ਦੇਖੋ, ਸੁਖਬੀਰ ਸਿੰਘ ਬਾਦਲ ਹੋਰਾਂ ਨੇ ਅੱਜ ਲੰਮੀ ਚੌੜੀ ਕੀਤੀ ਪ੍ਰੈਸ ਕਾਨਫਰੰਸ, ਜਿਹਦੇ ਵਿੱਚ ਪੂਰੀ ਐਕਟਿੰਗ ਕਰ ਰਹੇ ਸੀ, ਮਤਲਬ ਕਿ ਪੂਰੀ ਫਾਰਮ ਦੇ ਵਿੱਚ ਨਜ਼ਰ ਆ ਰਹੇ ਸੀਗੇ। ਤਾਂ ਉਹਨਾਂ ਦੀ ਫਾਰਮ ਜਿਹੜੀ ਆ ਨਾ ਉਹ ਉਹਨਾਂ ਦੇ ਜਿਹੜੇ ਪੰਚਸ ਹੁੰਦੇ ਆ, ਜਿੱਦਾਂ ਕਮੇਡੀ ਫਿਲਮਾਂ 'ਚ ਪੰਚ ਹੁੰਦੇ ਆ ਨਾ, ਜਾਂ ਕਪਿਲ ਸ਼ਰਮਾ ਦੇ ਪੰਚ, ਜਦੋਂ ਪੰਚ ਮਾਰਨ ਤਾਂ ਸਮਝੋ ਪੂਰੇ ਫਾਰਮ ਦੇ ਵਿੱਚ ਆ। ਉਹਨਾਂ ਨੇ ਅੱਜ ਪੰਚ ਇਹੋ ਹੀ ਮਾਰਿਆ, ਕਹਿੰਦੇ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਤੇ ਲੋਕਾਂ ਦੇ ਵਿੱਚ ਵਿਚਰਦੇ ਸੀ, ਘਰੇ ਟਿਕਦੇ ਹੀ ਘੱਟ ਸੀਗੇ, ਤੇ ਇਹਨਾਂ ਨੇ ਤੇ ਜਿਹੜਾ ਹੈਲੀਕਾਪਟਰ ਦਾ ਪਾਇਲਟ ਰੱਖਿਆ ਉਹ ਵਿਚਾਰਾ ਜਹਾਜ਼ ਚਲਾਉਣਾ ਵੀ ਭੁੱਲ ਗਿਆ ਕਿਉਂਕਿ ਨਿਕਲਦੇ ਹੀ ਨਹੀਂ ਘਰੋਂ। ਇਹਨਾਂ ਦਾ ਇਹ ਤੰਜ਼ ਆ ਜਿਹੜਾ, ਤੁਸੀਂ ਆਪ ਹੀ ਸਮਝ ਲਓ ਕਿ ਕਿੰਨੇ ਫਾਰਮ 'ਚ ਸਨ ਪ੍ਰਧਾਨ ਜੀ, ਕਿ ਕਿਹੋ ਜਿਹੀਆਂ ਮਜ਼ਾਹੀਆ ਗੱਲਾਂ ਕਰਦੇ ਕਿ ਪਾਇਲਟ ਜਿਹੜਾ ਵਿਚਾਰਾ ਵਿਹਲਾ ਬਹਿਦਾ, ਕਿ ਕੀ ਪਤਾ ਸੀਪ ਖੇਡਦਾ ਰਹਿੰਦਾ ਹੋਵੇ ਮਾਲੀਆਂ ਦੇ ਨਾਲ ਉੱਥੇ ਬੈਠਾ, ਤੇ ਕਹਿੰਦੇ ਕਿ ਉਹ ਹੈਲੀਕਾਪਟਰ ਚਲਾਉਣਾ ਹੀ ਭੁੱਲ ਗਿਆ ਕਿਉਂਕਿ ਕੈਪਟਨ ਸਾਹਿਬ ਬਾਹਰ ਨਹੀਂ ਨਿਕਲਦੇ। ਤਾਂ ਅੱਗੇ ਇਹਨਾਂ ਨੇ ਤਾਬੜ ਤੋੜ ਹਮਲੇ ਕੀਤੇ, ਕਹਿੰਦੇ ਕਿ ਪੰਜਾਬ 'ਚ ਅੱਧੇ ਰੇਟ ਤੇ ਵਿਕ ਰਹੀ ਹੈ ਹਰਿਆਣਾ ਦੀ ਸ਼ਰਾਬ। ਵੈਸੇ ਇੱਕ ਕਹਿੰਦਾ ਕਿ ਚਿੱਟਾ ਵਿਕ ਰਿਹਾ, ਇੱਕ ਕਹਿੰਦਾ ਕਿ ਸ਼ਰਾਬ ਵਿਕ ਰਹੀ, ਦੋਵਾਂ ਦੇ ਰਾਜ ਦੇ ਅੱਡੋ ਅੱਡ ਪਾਟ ਆ। ਤਾਂ ਖੈਰ ਇਹ ਕਹਿੰਦੇ ਆ ਕਿ ਕੈਪਟਨ ਨੇ 3 ਸਾਲ ਪੂਰੇ ਹੋਣ ਤੇ ਰੱਜ ਕੇ ਗੱਪਬਾਜ਼ੀ ਕੀਤੀ ਆ। ਦਲਿਤ ਬੱਚਿਆਂ ਨੂੰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਪੜ੍ਹਾਇਆ, ਜਦਕਿ ਇਹਨਾਂ ਦਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਵਾਲਾ ਜਿਹੜਾ ਸੀਗਾ ਉਹ ਸਾਰਾ ਫੰਡਾ ਰੁੱਲ ਗਿਆ। ਕੈਪਟਨ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਵਾਅਦੇ ਵਫਾ ਨਹੀਂ ਹੋਏ, ਪੰਜਾਬ ਸਰਕਾਰ ਨੇ ਗੰਨਾ ਕਿਸਾਨਾਂ ਨੂੰ ਨਹੀਂ ਦਿੱਤਾ 1 ਵੀ ਰੁਪਈਆ। ਤਾਂ ਖੈਰ ਇਹ ਸਾਰਾ ਕੁਛ ਹੈ ਜਿਹੜਾ ਉਹ ਅੱਜ ਇਹਨਾਂ ਨੇ ਕਿਹਾ। ਨਾਲ ਇਹ ਆਖਿਆ ਕਿ ਅਕਾਲੀ ਭਾਜਪਾ ਸਰਕਾਰ ਦਾ ਜਿਹੜਾ 10 ਸਾਲ ਦਾ ਸੁਨਹਿਰੀ ਦੌਰ ਸੀਗਾ ਉਹ ਹੁਣ ਸਿਰਫ 1% ਰਹਿ ਗਿਆ, ਮਤਲਬ ਕਿ 99 ਇਹਨਾਂ ਨੇ ਗਾਲ ਕੇ ਰੱਖ ਦਿੱਤਾ। ਤਾਂ ਖੈਰ ਆਹੀ ਚੀਜ਼ਾਂ ਤੇ ਰਾਜਨੀਤੀ ਉਸ ਸਮੇਂ ਚੱਲਦੀ ਸੀਗੀ ਜਦੋਂ ਇਹ ਰਾਜ ਕਰਤਾ ਹੁੰਦੇ ਸਨ।
ਤਾਂ ਉਦੋਂ ਤੁਹਾਨੂੰ ਪਤਾ ਹੀ ਹੈ ਕਿ ਆ ਜਿਹੜੀਆਂ ਗੰਨਾ ਮਿੱਲਾਂ ਉਦੋਂ ਵੀ ਇਹਨਾਂ ਦੇ ਅੱਗੇ ਜਾ ਕੇ ਧਰਨੇ ਲੱਗਦੇ ਸੀ, ਕਾਂਗਰਸੀ ਲਾਇਆ ਕਰਦੇ ਸੀ। ਅੱਜ ਇਹ ਉਸ ਗੰਨੇ ਬਕਾਇਆ ਦੀ ਗੱਲ ਕਰਦੇ ਜੋ ਕਿਸਾਨਾਂ ਦਾ ਹੈ। ਤਾਂ ਖੈਰ ਇਹ ਸਾਰਾ ਕੁਛ ਹੈ ਜਿਹੜਾ ਚੱਲੀ ਜਾਂਦਾ। ਪਰ ਕੈਪਟਨ ਅਮਰਿੰਦਰ ਸਿੰਘ ਨੇ ਜਿਸ ਤਰ੍ਹਾਂ ਦੀ ਉੱਥੇ ਵਾਛੜ ਕੀਤੀ ਹੈ ਦਾਅਵਿਆਂ ਦੀ, ਉਹ ਸਭ ਨੂੰ ਪਤਾ। ਸੁਖਬੀਰ ਸਿੰਘ ਬਾਦਲ ਦੇ ਦੱਸਿਆ ਕੋਈ ਲੋਕਾਂ ਨੇ ਜ਼ਿਆਦਾ ਨਹੀਂ ਮੰਨਣਾ। ਬਾਕੀ ਬਾਬਾ ਨਜ਼ਮੀ ਨੇ ਉਹ ਕਿੰਨਾ ਚੀਜ਼ ਕਹੀ ਸੀ ਕਿ ਬਦਲ ਗਈਆਂ ਨੇ ਸ਼ਕਲਾਂ, ਰਾਗ ਪੁਰਾਣੇ ਨੇ ਸਦੇ, ਸਿਰਫ ਨਵੇਂ ਤੇ ਕਾਗ ਪੁਰਾਣੇ ਨੇ, ਨਵੀਂ ਪਾਰਟੀ ਵੇਖ ਕੇ ਵਿਸਰ ਜਾਵੀਂ ਨਾ, ਬੀਨਾ ਦੇ ਸੁਰ ਦੱਸਦੇ ਨਾਗ ਪੁਰਾਣੇ ਨੇ। ਤਾਂ ਇੱਥੇ ਕੋਈ ਵੀ ਆ ਜਾਂਦਾ ਜਦ ਵੀ ਤਾਂ ਇਸ ਤਰ੍ਹਾਂ ਸੱਤਾ ਪਰਿਵਰਤਨ ਹੁੰਦਾ ਵਾ, ਤਾਂ ਜਦ ਵੀ ਦੂਸਰਾ ਆ ਜਾਂਦਾ ਤਾਂ ਜਦੋਂ ਉਹ ਕੁੰਜ ਲਾਉਂਦਾ ਵਿੱਚੋਂ ਉਹੀ ਕੁਛ ਨਿਕਲਦਾ ਹੈ। ਕੁੰਜ ਹੀ ਬਦਲੀ ਜਾਂਦੀ ਹੈ ਹਰੇਕ 5 ਸਾਲਾਂ ਬਾਅਦ। ਖੈਰ ਇੰਤਜ਼ਾਰ ਕਰਦੇ ਹਾਂ ਕਿ ਹੁਣ ਸਾਡੀ ਤਕਦੀਰ ਕਦੋਂ ਬਦਲੀ ਜਾਊਗੀ। ਤਾਂ ਕੈਪਟਨ ਅਮਰਿੰਦਰ ਸਿੰਘ ਦਾ ਰਾਜ ਉਹ ਵੀ ਇਸ ਵੇਲੇ ਲੋਕਾਂ ਨੂੰ ਹਤਾਸ਼ ਕਰਦਾ ਪਿਆ। ਤਾਂ ਜਦ ਇਹ ਰਾਜ ਕਰਦੇ ਸੀ, ਖਾਸ ਤੌਰ ਤੇ ਜਿਹੜੀ ਦੂਸਰੀ ਟਰਮ ਸੀਗੀ ਇਹਨਾਂ ਦੀ, ਉਹਦੇ ਵਿੱਚ ਕੀ ਕੁਛ ਹੋਇਆ ਉਹ ਅੱਜ ਵੀ ਜੇ ਗੂਗਲ ਬਾਬੇ ਤੋਂ ਪੁੱਛੋਗੇ, ਪੁੱਛ ਪਾਓਗੇ, ਸਾਰਾ ਕੁਛ ਨਿਕਲ ਆਉਣਾ। ਅਖਬਾਰ ਫੋਲੋਗੇ ਉਦੋਂ ਦੇ ਤਦ ਨਿਕਲ ਆਉਣਾ। ਬਹੁਤੀ ਕੈਸ ਚ ਪੈਣ ਦੀ ਜ਼ਰੂਰਤ ਨਹੀਂ। ਇਹ ਫਾਰਮੈਲਿਟੀਆਂ, ਇੱਕ ਨੇ ਦਾਅਵੇ ਕਰਨੇ ਆ, ਦੂਸਰੇ ਨੇ ਦਾਅਵਿਆਂ ਦੇ ਖੰਡਨ ਕਰਨੇ ਹੀ ਕਰਨੇ ਆ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਕੈਪਟਨ ਦੇ ਐਲਾਨ ਤੋਂ ਬਾਅਦ ਘਰੇਲੂ ਖਪਤਕਾਰਾਂ ਨੂੰ ਮਿਲ ਸਕਦੀ ਹੈ ਹੁਣ ਵੱਡੀ ਰਾਹਤ। ਦੇਖੋ ਹੁਣ ਰਾਹਤ ਦੇਣਗੇ ਨਾ, ਥੋੜੀ ਰਾਹਤ ਤੇ ਹੁਣ ਵੰਡਣਗੇ। ਔਰ ਵੈਸੇ ਰਾਹਤ ਜਿਹੜੀ ਇਹ ਬਿਜਲੀ ਦੇ ਮਾਮਲੇ 'ਚ ਦੇ ਰਹੇ ਆ, ਇਹ ਆਪ ਵੀ ਲੈ ਲੈਣ ਥੋੜੀ ਜਿਹੀ ਰਾਹਤ। ਅੱਜ ਰੋਪੜ ਦਾ ਜਿਹੜਾ ਇਹਨਾਂ ਦਾ ਜ਼ਿਲ੍ਹਾ ਦਫ਼ਤਰ ਹੈ ਨਾ, ਉਹਦੇ ਵਿੱਚੋਂ ਇਹਨਾਂ ਦਾ ਮੀਟਰ ਪੱਟਿਆ ਗਿਆ। 3 ਸਾਲ ਇਹਨਾਂ ਨੇ ਬਿੱਲ ਹੀ ਨਹੀਂ ਭਰਿਆ। ਕੱਲ ਵਿਰਸਾ ਸਿੰਘ ਵਲਟੋਏ ਦੀਆਂ ਖਬਰਾਂ ਇਹਨਾਂ ਨੇ ਸਾਰੀ ਥਾਂ ਤੇ ਛੁਪਾ ਦਿੱਤੀਆਂ, ਸਾਰੀ ਥਾਂ ਤੇ ਗੁੱਡਾ ਬੰਨ ਦਿੱਤਾ। ਇਹ ਹੋ ਗਿਆ, ਵਾਹ ਹੋ ਗਿਆ। ਅੱਜ ਇਹਨਾਂ ਦਾ ਵੀ ਮੀਟਰ ਪੱਟਿਆ ਗਿਆ ਕਿਉਂਕਿ 3 ਸਾਲਾਂ ਤੋਂ ਇਹਨਾਂ ਬਿੱਲ ਨਹੀਂ ਸੀ ਭਰਿਆ ਆਪਣੇ ਜ਼ਿਲ੍ਹਾ ਦਫ਼ਤਰ ਦਾ, ਰੋਪੜ ਦਾ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਬਿਜਲੀ ਵਾਲਾ ਕੰਮ ਜਿਹੜਾ ਉਹ ਕਿਸ ਤਰ੍ਹਾਂ ਲੋਕਾਂ ਨੂੰ ਝਟਕੇ ਦੇ ਕੇ ਆਪ ਚਲਾਇਆ ਜਾ ਰਿਹਾ। ਕਈ ਹਜ਼ਾਰ ਕਰੋੜ ਰੁਪਈਆ ਜਿਹੜਾ ਉਹ ਸਰਕਾਰੀ ਮਹਿਕਮਿਆਂ ਦਾ ਬਕਾਇਆ ਖਲੋਤਾ ਦੇ ਨਹੀਂ ਰਹੇ। ਤਾਂ ਦੂਸਰੇ ਪਾਸੇ ਬਿਜਲੀ ਦੀ ਸਬਸਿਡੀ ਜਿਹੜਾ ਕਿ ਅਸੀਂ ਅਕਸਰ ਰੋਂਦੇ ਹਾਂ ਕਿ ਬਹੁਤ ਵੱਡੇ ਬੰਦੇ, ਮੋਟੇ ਕਿਸਾਨ ਜਿਹੜੇ ਉਹ ਖਾ ਰਹੇ ਆ। ਉਸੇ ਤਰ੍ਹਾਂ ਉਦਯੋਗ ਨੂੰ ਜਿਹੜੀ ਸਬਸਿਡੀ ਦਿੱਤੀ ਜਾਂਦੀ ਆ, ਉਹਦੇ ਵਿੱਚ ਵੀ ਮੋਟੇ ਉਦਯੋਗਪਤੀ ਜਿਹੜੇ ਆ ਮੋਟਾ ਰਗੜਾ ਬੰਨ੍ਹਦੇ ਪਏ ਆ। ਪਰ ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਇਸ ਵੇਲੇ ਬਿਜਲੀ ਦਾ ਬਹੁਤ ਵੱਡਾ ਝਟਕਾ ਲੋਕਾਂ ਨੂੰ ਲੱਗਦਾ। ਜਿਵੇਂ ਆਪਾਂ ਅੱਗੇ ਕਿਹਾ ਕਿ 28% ਵੱਧ ਤੋਂ ਵੱਧ GST ਹੈ ਇਸ ਮੁਲਕ ਦੇ ਵਿੱਚ। ਤੇ ਜੇ ਪੰਜਾਬ ਦੀ ਬਿਜਲੀ ਦੀ ਗੱਲ ਕਰੀਏ, ਆਪਾਂ ਕੱਲ ਦੇ ਪ੍ਰੋਗਰਾਮ 'ਚ ਵੀ ਗੱਲ ਕੀਤੀ ਸੀ ਕਿ ਪੰਜਾਬ ਵਾਹਿਦ ਸੂਬਾ ਹੈ ਜਿਹਦੀ ਬਿਜਲੀ ਤੇ 55% ਤੱਕ ਟੈਕਸ ਲੱਗਦਾ। ਮਤਲਬ GST ਦੇ ਵਿੱਚ ਜੇ ਇਲੈਕਟ੍ਰਿਸਿਟੀ ਹੋਵੇ ਤਾਂ ਵੱਧ ਤੋਂ ਵੱਧ ਕਿੰਨਾ ਲੱਗੂਗਾ? 28%। ਪਰ ਸਾਨੂੰ ਕਿੰਨਾ ਪੇ ਕਰਨਾ ਪੈ ਰਿਹਾ? ਦੁੱਗਣੇ ਤੋਂ ਵੀ ਵੱਧ। ਕੀ ਗੱਲ ਹੈ ਭਾਈ? ਕੀ ਗੱਲ ਹੈ? ਅਸੀਂ ਬੈਂਕ ਲੁੱਟ ਕੇ ਬਿੱਲ ਭਰਦੇ ਹਾਂ। ਤਾਂ ਇਹ ਚੀਜ਼ ਜਿਹੜੀ ਆ ਹੁਣ ਇਹਨਾਂ ਨੂੰ ਪਤਾ ਲੱਗ ਗਈ ਕਿ ਬਿਜਲੀ ਦਾ ਬਿੱਲ ਹੈ ਜਿਹੜਾ ਉਹ ਸਾਨੂੰ ਭਾਰਾ ਪੈਣ ਜਾ ਰਿਹਾ ਵਾ। ਕਿਉਂਕਿ ਜੇ ਤੁਸੀਂ ਵੇਖੋਗੇ ਕੱਲ, ਹਾਲਾਂਕਿ ਸੁਨੀਲ ਜਾਖੜ ਜਦੋਂ ਬੋਲਿਆ ਉਹਨੇ 2 ਮਿੰਟ ਤੇ ਵਾਹਵਾ ਸਿਫਤਾਂ ਜੀਆਂ ਕੀਤੀਆਂ ਕੈਪਟਨ ਅਮਰਿੰਦਰ ਸਿੰਘ ਦੀਆਂ, ਕਿਸ਼ਤੀ ਤੂਫਾਨਾਂ ਚੋਂ ਕੱਢ ਲਿਆ, ਇਹ ਫਲਾਂ ਟਮਕਾਂ, ਜਿਸ ਤਰ੍ਹਾਂ ਮੱਖਣ ਲਾਈਦਾ। ਤਾਂ ਬਾਅਦ ਦੇ ਵਿੱਚ ਉਹਨਾਂ ਨੇ ਇਸ ਚੀਜ਼ ਤੇ ਕ੍ਰਿਟਿਸਿਜ਼ਮ ਕੀਤਾ ਇਹਨਾਂ ਦਾ, ਖੁਦ ਸਰਕਾਰ ਦਾ, ਕਿ ਭਾਈ ਜਿਹੜੇ ਨਿੱਜੀ ਥਰਮਲ ਆ ਉਹ ਜੋਕਾਂ ਬਣ ਚੁੱਕੀਆਂ, ਲਹੂ ਪੀ ਰਹੀਆਂ ਨੇ ਲੋਕਾਂ ਦਾ। ਤਾਂ ਫਿਰ ਉਹਨਾਂ ਨੇ ਬਿਜਲੀ ਦੇ ਬਿੱਲਾਂ ਦੀ ਗੱਲ ਕੀਤੀ ਹੈ ਕਿ ਜੇ ਤੁਸੀਂ ਰਾਇਤ ਦੇ ਦਿਓਗੇ ਤਾਂ ਪੱਕਾ ਹੈ ਕਿ ਲੋਕ ਜਿਹੜੇ ਆ ਤੁਹਾਨੂੰ ਵੋਟਾਂ ਦੇ ਵਿੱਚ ਕੋਈ ਨਾ ਕੋਈ ਫਾਇਦਾ ਦੇਣਗੇ। ਤਾਂ ਇਹ ਚੀਜ਼ ਸਮਝ ਚੁੱਕੇ ਆ। ਕੁਛ ਇਹ ਸਿੱਖਿਆ ਦੇ ਮਾਮਲੇ 'ਚ ਵੀ ਅੱਗੇ ਦਾਅਵੇ ਕਰ ਚੁੱਕੇ ਆ, ਐਲਾਨ ਕਰ ਚੁੱਕੇ ਆ। ਕੁਛ ਹੁਣ ਇਸ ਮਾਮਲੇ ਦੇ ਵਿੱਚ ਵੀ ਕਰ ਰਹੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ, ਜੋ ਖਬਰਾਂ ਦੱਸਦੀਆਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ 1 ਰੁਪਈਏ ਤੋਂ 2 ਰੁਪਏ ਤੱਕ ਦੀ ਬਿਜਲੀ ਦੀ ਰਿਆਇਤ ਦਿੱਤੀ ਜਾ ਸਕਦੀ ਹੈ, ਕਿਉਂਕਿ ਅਗਾਂਹ ਇਲੈਕਸ਼ਨ ਹੈ ਜਿਹੜਾ ਉਹ ਨੇੜੇ ਆਏਗਾ। ਤਾਂ ਚਲੋ ਇਲੈਕਸ਼ਨ ਦੇ ਬਹਾਨੇ ਸਹੀ ਲੋਕਾਂ ਦੀ ਇੱਕ ਵਾਰੀ ਜਾਨ ਤੇ ਸੌਖੀ ਹੋਊ, ਸੁਖਾਲੀ ਹੋਊ। ਜੀ ਜੀ ਜੀ। ਤੇ ਜਾਂਦੇ ਜੇ ਗੱਲ ਕਰੀਏ ਤਾਂ ਕਹਿੰਦੇ ਹੋਲਾ ਮਹੱਲਾ ਦੇ ਮੌਕੇ ਜਿਹੜੇ ਨਿਹੰਗ ਸਿੰਘਾਂ ਦੇ ਵੱਲੋਂ ਟੋਪੀਆਂ ਲਾਉਣ ਦਾ ਮਾਮਲਾ ਉਹ ਫਿਰ ਭਖ ਗਿਆ। ਦੇਖੋ ਜੀ, ਇਹ ਸ਼ਿਕਾਇਤ ਦਿੱਤੀ ਆ ਕਿਉਂਕਿ ਵੈਸੇ ਤੇ ਸੋਸ਼ਲ ਮੀਡੀਆ ਤੇ ਮੁੱਦਾ ਜਿਹੜਾ ਪਹਿਲਾਂ ਹੀ ਭਖਿਆ ਹੋਇਆ ਸੀਗਾ। ਤੁਹਾਨੂੰ ਯਾਦ ਹੋਣਾ ਕਿ ਸੋਸ਼ਲ ਮੀਡੀਆ ਤੇ ਜਦੋਂ ਵੀ ਇਸ ਤਰ੍ਹਾਂ ਦੀ ਖਬਰ ਵਾਇਰਲ ਹੁੰਦੀ ਆ, ਫਿਰ ਉੱਥੇ 2 ਧੜੇ ਬਣ ਜਾਂਦੇ ਆ, ਇੱਕ ਸਪੋਰਟ ਕਰਦੇ ਆ, ਇੱਕ ਵਿਰੋਧ ਕਰਦੇ ਆ। ਤਾਂ ਵਿਰੋਧ ਕਰਨ ਵਾਲਿਆਂ ਦੇ ਵਿੱਚ ਵੀ ਸਿੱਖ ਹੁੰਦੇ ਆ ਤੇ ਸਪੋਰਟ ਕਰਨ ਵਾਲਿਆਂ 'ਚ ਵੀ ਸਿੱਖ ਹੁੰਦੇ ਆ। ਦੋਵਾਂ ਥਾਈਂ ਸਿੱਖ ਹੁੰਦੇ ਆ, ਪਰ ਦੋਵੇਂ ਅਲੱਗ-ਅਲੱਗ ਪਾਲੇ 'ਚ, ਅਲੱਗ-ਅਲੱਗ ਖੇਮੇ 'ਚ ਖੜੇ ਹੁੰਦੇ ਆ। ਤਾਂ ਇਸ ਵੇਲੇ ਜੋ ਸ਼ਿਕਾਇਤ ਗਈ ਆ ਉਹ ਮੇਰੇ ਖਿਆਲ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਕੁਛ ਲੋਕ ਸਨ,
ਕੁਝ ਹੋਰ ਸੀਗੇ ਉੱਥੇ ਸ਼ਹਿਰ ਦੇ ਮੌਜੂਦ ਲੋਕ, ਉਹਨਾਂ ਨੇ ਜਾ ਕੇ ਦਿੱਤੀ ਆ। ਅਨੰਦਪੁਰ ਸਾਹਿਬ ਦੇ ਜਿਹੜੇ ਵਾਸੀ ਸੀਗੇ ਤਾਂ ਉਹਨਾਂ ਨੇ ਕਿਹਾ ਕਿ ਕੁਝ ਹਿੰਦੂ ਲੋਕਾਂ ਨੂੰ, ਕੁਝ ਹਿੰਦੂ ਕਾਰੋਬਾਰੀਆਂ ਨੂੰ, ਕੁਝ ਹਿੰਦੂ ਮੁੰਡਿਆਂ ਨੂੰ ਉੱਥੇ ਬਹੁਤ ਤੰਗ ਕੀਤਾ ਗਿਆ ਉਸ ਦਿਨ। ਮਤਲਬ ਕਿ ਉਹਨਾਂ ਦੀਆਂ ਟੋਪੀਆਂ ਵੀ ਲੁਹਾਈਆਂ ਗਈਆਂ, ਇੱਥੋਂ ਤੱਕ ਕਿ ਅਗਾਂਹ ਕੋਈ ਦੇਖੋ, ਇਹ ਉਹਨਾਂ ਦੀ ਸ਼ਿਕਾਇਤ ਆ। ਹੁਣ ਮੇਰੇ ਨਾਲ ਮਗਰ ਪੈ ਜਾਣ, ਕਿਉਂਕਿ ਨਾਲ ਦੀ ਨਾਲ ਇਨਬਾਕਸ ਦੇ ਵਿੱਚ ਠਾਹ ਵੱਜਦੇ ਆ ਕੇ, ਫਿਰ ਕੋਈ ਇਹਦੀ ਗੱਲ ਨਹੀਂ ਸੁਣਦੇ, ਆਪਦੀਆਂ ਸੁਣਾਈ ਤੁਰੇ ਜਾਂਦੇ ਆ। ਮਤਲਬ ਕਿ ਉਹਨਾਂ ਨੇ ਆਪਣੀ ਸ਼ਿਕਾਇਤ ਦੇ ਵਿੱਚ ਕਿਹਾ ਵਾ ਕਿ ਅਗਾਂਹ ਨੈਣਾ ਦੇਵੀ ਨੂੰ ਜੋ ਮੱਥਾ ਟੇਕਣ ਜਾਂਦੇ ਆ ਉਹਨਾਂ ਸ਼ਰਧਾਲੂਆਂ ਨੂੰ ਵੀ ਜਬਰੀ ਰੋਕਿਆ ਗਿਆ ਵਾ। ਤਾਂ ਤੁਸੀਂ ਦੱਸੋ ਇਹ ਕੰਮ ਸਹੀ ਆ? ਚਲੋ ਗੁਰਦੁਆਰੇ ਦੀ ਪਰਿਕਰਮਾ ਦੇ ਅੰਦਰ ਵੈਸੇ ਤੇ ਮੈਂ ਤੁਹਾਨੂੰ ਲਿੰਕ ਭੇਜ ਦੂੰਗਾ ਜੇ ਕਿਸੇ ਨੂੰ ਭੁਲੇਖਾ ਹੋਵੇ ਕਿ ਜਿਸ ਸਮੇਂ ਕਿਰਪਾਲ ਸਿੰਘ ਬਡੂੰਗਰ ਸੀਗਾ ਉਹਨੇ ਐਲਾਨੀਆ ਆਖ ਦਿੱਤਾ ਜਾਂ ਕਿ ਟੋਪੀ ਪਾਉਣ ਤੇ ਕੋਈ ਮਨਾਹੀ ਨਹੀਂ ਹੈ ਦਰਬਾਰ ਸਾਹਿਬ ਦੇ ਵਿੱਚ ਵੀ। ਉਹਨਾਂ ਨੇ ਆਖ ਦਿੱਤਾ ਕਿ ਤੁਹਾਨੂੰ ਚੇਤੇ ਹੋਣਾ ਵਿਵਾਦ ਪੈਦਾ ਹੋ ਗਿਆ ਸੀ, ਸ਼ਾਇਦ ਉਦੋਂ ਅਫਗਾਨਿਸਤਾਨ ਦਾ ਕੋਈ ਆਇਆ ਸੀ ਇੱਥੇ ਬਹੁਤ ਵੱਡਾ ਨੇਤਾ, ਤਾਂ ਉਹ ਮੈਂ ਲਿੰਕ ਵੀ ਕਰ ਦੂੰਗਾ। ਤਾਂ ਕਹਿਣ ਦਾ ਮਤਲਬ ਇਹੋ ਆ ਕਿ ਇਹ ਚੀਜ਼ ਸਹੀ ਨਹੀਂ ਕਹੀ ਜਾ ਸਕਦੀ ਜੇ ਸ਼ਿਕਾਇਤ ਦੇ ਮੁਤਾਬਕ ਆਪਾਂ ਦੇਖੀਏ ਕਿ ਹਾਂ ਭਾਈ ਕੋਈ ਸ਼ਰਧਾਲੂ ਨਹੀਂ ਹੈ, ਵੈਸੇ ਕੋਈ ਰਸਤੇ ਤੇ ਜਾ ਰਿਹਾ ਤੇ ਕਿਸੇ ਨੂੰ ਕੋਈ ਰੋਕ ਕੇ ਕਵੇ ਕੋਈ ਪਰਿਕਰਮਾ ਦੇ ਵਿੱਚ ਆਉਂਦਾ ਮਰਿਆਦਾ ਤੋਂ ਉਲਟ, ਤਾਂ ਠੀਕ ਹੈ, ਉਹਨੂੰ ਸਮਝਾਇਆ ਜਾ ਸਕਦਾ, ਰੋਕਿਆ ਜਾ ਸਕਦਾ, ਵਰਜਿਆ ਜਾ ਸਕਦਾ। ਪਰ ਆਪਾਂ ਕੁਝ ਵੀਡੀਓ ਦੇਖੇ ਆ ਉਹਨਾਂ ਦੇ ਵਿੱਚ ਵੀ ਪਿੱਛੇ ਭੱਜ ਕੇ ਮੋਟਰਸਾਈਕਲਾਂ ਤੋਂ ਟੋਪੀਆਂ ਲਵਾਈਆਂ ਜਾ ਰਹੀਆਂ, ਦੁਕਾਨਾਂ ਤੇ ਬੈਠੇ ਕਾਰੋਬਾਰੀਆਂ ਤੋਂ ਟੋਪੀਆਂ ਲਵਾਈਆਂ ਜਾ ਰਹੀਆਂ। ਤਾਂ ਹੁਣ ਸ਼ਿਕਾਇਤ ਦੇ ਵਿੱਚ ਤੇ ਹੋਰ ਨਵਾਂ ਪੁਆੜਾ ਪੈ ਗਿਆ ਕਿ ਉਹ ਰਾਹ ਜਾਂਦਿਆਂ ਨੂੰ ਵੀ ਤੰਗ ਕੀਤਾ ਗਿਆ। ਤਾਂ ਇਸ ਸ਼ਿਕਾਇਤ ਦੀ ਹੁਣ ਪੜਤਾਲ ਕਰਨੀ ਚਾਹੀਦੀ ਹੈ। ਪਹਿਲਾਂ ਤਾਂ ਇਹ ਗੱਲ ਹੈ ਕਿਉਂਕਿ ਦੇਖੋ ਸ਼ਿਕਾਇਤ ਕੋਈ ਵੀ ਕਰ ਸਕਦਾ, ਇਲਜ਼ਾਮ ਕੋਈ ਵੀ ਲਾ ਸਕਦਾ, ਤਾਂ ਉਸ ਸ਼ਿਕਾਇਤ ਦੀ ਪੜਤਾਲ ਕਰਨੀ ਚਾਹੀਦੀ ਆ। ਜੇ ਸ਼ਿਕਾਇਤ ਸਹੀ ਹੈ ਤਾਂ ਬਹੁਤ ਮਾੜੀ ਗੱਲ ਹੈ, ਇਸ ਚੀਜ਼ ਤੋਂ ਬਾਜ਼ ਆਉਣਾ ਚਾਹੀਦਾ ਕਿਉਂਕਿ ਇਹਦੇ ਨਾਲ ਬਦਨਾਮੀ ਹੁੰਦੀ ਹੈ, ਇਹਦੇ ਨਾਲ ਫਰਕ ਪੈਂਦੇ ਆ। ਜੀ ਜੀ ਬਿਲਕੁਲ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM,